ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 5 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਟਰੱਕਿੰਗ ਇੰਡਸਟਰੀ ਬਾਰੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਨਾਲ ਜੁੜ ਚੁੱਕੇ ਨੇ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਰਮਨ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇ ਵਾਲੀ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲਸ ਵਾਲੇ ਯੂਨੀਵਰਸਿਟੀ ਤੋਂ, ਜਿਨ੍ਹਾਂ ਤੋਂ ਤੁਸੀਂ ਪਾਸਪੋਰਟ, ਟੈਕਸ, ਪੇਰੋਲ, ਵੀਜ਼ਾ, ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, OCI ਕਾਰਡ ਬਣਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 530 751 7605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲਗਰੋਵ, ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਜੇਕਰ ਬੈਂਕ ਕਰਪਸੀ ਤੋਂ ਬਚਣਾ ਚਾਹੁੰਦੇ ਹੋ ਤੇ ਕਰਜ਼ੇ ਦੇ ਜਾਲ ਤੋਂ, ਝੰਜਟ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਕਾਲ ਕਰੋ 18888999914 ਦੇ ਉੱਤੇ। ਨਿਰਮਲ ਮਾਨ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਅਖੀਰਲੇ ਪਲਾਂ ਦੇ ਵਿੱਚ ਜੁੜਦੇ ਵੀ ਹੁੰਦੇ ਨੇ। ਉਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਅੱਜ ਵੀ ਕੁਝ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ। ਹਰਨੇਕ ਸਿੰਘ ਪਾਵਲਾ, ਵਾਸ਼ਿੰਗਟਨ ਰੈਂਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਹਰ ਵਾਰ ਦੀ ਤਰ੍ਹਾਂ ਆਪਾਂ ਟਰੱਕਿੰਗ ਪ੍ਰੋਗਰਾਮ ਬਾਰੇ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕਰਨ ਤੋਂ ਪਹਿਲਾਂ, ਕਈ ਖਾਸ ਖਬਰਾਂ ਤੇ ਨਜ਼ਰਸਾਨੀ ਕਰਨ ਤੋਂ ਪਹਿਲਾਂ, ਕੁਝ ਖਾਸ ਖਬਰਾਂ ਜਿਹੜੀਆਂ ਅਮਰੀਕਾ ਦੇ ਨਾਲ, ਵਰਲਡ ਦੇ ਨਾਲ ਜੁੜੀਆਂ ਹੋਈਆਂ ਨੇ, ਤਾਜ਼ਾ ਜਾਣਕਾਰੀਆਂ ਨੇ, ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਉਸ ਤੋਂ ਵੀ ਪਹਿਲਾਂ, ਕਿਉਂਕਿ ਆਪਾਂ ਸ਼ਹੀਦੀ ਹਫ਼ਤੇ ਦੇ ਵਿੱਚ ਲੰਘ ਰਹੇ ਹਾਂ ਤੇ ਅੱਜ ਹਰਜੋਤ ਸਿੰਘ ਖਾਲਸਾ ਜੀ 5 ਜੂਨ 1984 ਦੇ ਦਿਨ ਜੋ ਵਾਪਰਿਆ ਸੀ ਉਹਦੇ ਤੇ ਬਾਰੇ ਤੁਹਾਨੂੰ ਜਾਣਕਾਰੀਆਂ ਸਾਂਝੀਆਂ ਕਰਨਗੇ ਜੀ ਹਰਜੋਤ ਸਿੰਘ ਜੀ। ਜਿਵੇਂ ਕਿ ਸਰੋਤੇ ਨੂੰ ਪਤਾ ਹੀ ਆ ਵੀ ਇਹ ਜਿਹੜੇ ਦਿਨ ਆ ਤੀਜੇ ਘੱਲੂਘਾਰੇ ਦੇ ਦਿਨ ਚੱਲ ਰਹੇ ਆ। ਅੱਜ ਦੇ ਦਿਨ ਜੂਨ 5 1984 ਨੂੰ ਰਾਤ ਦੇ 10 ਵਜੇ ਦੇ ਕਰੀਬ 13 ਦੇ ਕਰੀਬ ਜਿਹੜੇ ਫੌਜੀ ਟੈਂਕ ਤੇ 1 ਦਰਜਨ ਬਖਤਰਬੰਦ ਫੌਜੀ ਕੰਪਲੈਕਸ ਦੇ ਵਿੱਚ ਦਾਖਲ ਹੋ ਗਿਆ ਸੀ ਜੀ। ਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ, ਉਹਨਾਂ ਦਾ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ। ਸੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਨਹੀਂ ਵੀ ਜਿਹੜੇ ਭਾਈ ਅਮਰੀਕ ਸਿੰਘ ਆ ਉਹ ਉਹਨਾਂ ਨੂੰ ਦਿਸਦਾ ਨਹੀਂ ਸੀ, ਉਹ ਬਲਾਈਂਡ ਸੀਗੇ। ਫਿਰ ਵੀ ਜਿਹੜਾ ਆ ਉਹਨਾਂ ਨੂੰ ਗੋਲੀਆਂ ਮਾਰ ਕੇ ਜਿਹੜਾ ਕਤਲ ਉਸ ਟਾਈਮ ਦੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਸੀ ਉਹਨਾਂ ਨੇ ਕਰ ਦਿੱਤਾ ਆ। ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਪੁੱਛਦੇ ਰਹਿੰਦੇ ਆ ਵੀ ਪੰਜਾਬੀ ਦੇ ਵਿੱਚ ਮਟੀਰੀਅਲ ਹੁੰਦਾ। ਮੈਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਨ੍ਹਾਂ ਦੇ ਬੱਚਿਆਂ ਨੂੰ ਹੋਰ ਇਸ ਬਾਰੇ ਨੌਲੇਜ ਲੈਣ ਦੀ ਜ਼ਰੂਰਤ ਆ ਜੋ ਸਾਡੇ ਤੇ ਇੰਨਾ ਵੱਡਾ ਘੱਲੂਘਾਰਾ ਵਾਪਰਿਆ, ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਵੈਬਸਾਈਟ ਹੈਗਾ। ਉਹਨਾਂ ਨੇ 10 days of terror 1 ਜੂਨ ਤੋਂ ਲੈ ਕੇ 10 ਜੂਨ ਤੱਕ ਜੋ ਕੁਝ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਉਸ ਟਾਈਮ ਦੀ ਹਿੰਦੁਸਤਾਨ ਦੀ ਸਰਕਾਰ ਵੱਲੋਂ, ਦਰਬਾਰ ਸਾਹਿਬ ਤੇ ਹੋਰ ਹੁਣ ਤਾਂ 132 ਦੇ ਕਰੀਬ ਗੁਰੂ ਘਰ ਹੋ ਗਏ ਜਿਨ੍ਹਾਂ ਦੇ ਉੱਤੇ ਸਰਕਾਰ ਨੇ ਹਮਲਾ ਕੀਤਾ ਸੀ, ਉਹ ਪੂਰੀ ਡਿਟੇਲ ਇੰਗਲਿਸ਼ ਦੇ ਵਿੱਚ ਛਾਪੀ ਹੋਈ ਹੈਗੀ ਆ। ਸੋ 10 days of terror ਇਹ ਸਰਚ ਕਰ ਲਿਓ। ਬਹੁਤ ਵਧੀਆ ਜਿਹੜੀ ਜਾਣਕਾਰੀ ਆ ਉਹਦੇ ਵਿੱਚ ਜਿਹੜੀ ਦਿੱਤੀ ਗਈ ਹੈਗੀ ਆ। ਸੋ ਇੰਗਲਿਸ਼ ਦੇ ਵਿੱਚ ਆ ਤੇ ਬੜਾ ਈਜ਼ੀ ਆ ਜੇ ਬੱਚਿਆਂ ਨੂੰ ਕਿਸੇ ਨੇ ਦੱਸਣਾ, ਜਿਨ੍ਹਾਂ ਨੂੰ ਨਹੀਂ ਵੀ ਪਤਾ, ਜਿਹੜੇ ਹੋਰ ਨੌਨ ਸਿੱਖ ਹੈਗੇ ਆ ਉਹਨਾਂ ਨੂੰ। ਸੋ ਅਮਰੀਕ ਸਿੰਘ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 65 ਸਾਲਾਂ ਦੇ ਹੈੱਡ ਗ੍ਰੰਥੀ, ਅੱਖਾਂ ਤੋਂ ਨਾ ਦਿਸਣ ਵਾਲੇ, ਉਹਨਾਂ ਨੂੰ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਹੀ ਜਿਹੜੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ।
ਸੋ ਹੋਰ ਬਹੁਤ ਸਾਰੇ ਆਈ ਵਿਟਨੈਸ ਹੈਗੇ ਆ ਉਸ ਟਾਈਮ ਮੌਜੂਦਾ ਵੀ। ਗਿਆਨੀ ਪੂਰਨ ਸਿੰਘ ਹੁਣੀ ਪ੍ਰੀਸ ਸੀਗੇ ਦਰਬਾਰ ਸਾਹਿਬ ਦੇ, ਉਹ ਆਈ ਵਿਟਨੈਸ ਹੈਗੇ ਆ ਵੀ 10 ਵਜੇ ਦੇ ਕਰੀਬ ਕਿਸ ਤਰ੍ਹਾਂ ਜਿਹੜੇ ਟੈਂਕ ਐਂਟਰ ਹੋਏ ਆ। ਦਵਿੰਦਰ ਸਿੰਘ ਦੁੱਗਲ ਉਹਨਾਂ ਨੇ ਇਹ ਕਿਹਾ ਵੀ ਜਿਹੜੀ 5 ਤੇ 6 ਜੂਨ ਦੀ ਜਿਹੜੀ ਰਾਤ ਸੀ ਉਹ ਬਹੁਤ ਜ਼ਿਆਦਾ ਜਿਹੜੀ ਆ ਖਤਰਨਾਕ ਰਾਤ ਸੀ, ਜਿਸ ਟਾਈਮ ਦੇ ਉੱਤੇ ਟੈਂਕ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਵੜ ਗਏ ਤੇ ਗੋਲੀਆਂ ਚਲਾਉਣੀਆਂ ਜਿਹੜੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਸੀਆਂ। ਸਿਟੀਜ਼ਨ ਫॉर ਡੈਮੋਕ੍ਰੇਸੀ ਨੇ ਰਿਪੋਰਟ ਇਹਦੇ ਸੰਬੰਧ ਦੇ ਵਿੱਚ ਆਪਰੇਸ਼ਨ ਇਨ ਪੰਜਾਬ 1985 ਚ ਛਾਪੀ ਸੀ। ਉਹਦੇ ਵਿੱਚ ਪੂਰੀ ਜਿਹੜੀ ਡਿਟੇਲ ਚ ਇਨਫੋਰਮੇਸ਼ਨ ਦਿੱਤੀ ਹੋਈ ਹੈ। ਸੋ ਆਪਾਂ ਉਹਨਾਂ ਸਾਰੇ ਸ਼ਹੀਦਾਂ ਨੂੰ ਅੱਜ ਯਾਦ ਕਰਦੇ ਹੈਗੇ ਆ। ਜੀ ਬਿਲਕੁਲ। ਤੇ ਆਪਾਂ ਜਿਹੜੀਆਂ ਦੂਜੀਆਂ ਖਬਰਾਂ ਨੇ ਅਮਰੀਕਾ ਦੇ ਨਾਲ ਸੰਬੰਧਿਤ ਉਹਨਾਂ ਦੇ ਵੱਲ ਵਧੀਏ ਤੇ ਇਸ ਟਾਈਮ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਜ਼ਾ ਖਬਰਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਜਿਹੜੇ ਨੇ ਉਹ ਜਰਮਨ ਚਾਂਸਲਰ ਦੇ ਨਾਲ ਜਿਹੜੀ ਗੱਲਬਾਤ ਆ ਉਹ ਓਵਲ ਆਫਿਸ ਦੇ ਵਿੱਚ ਕਰ ਰਹੇ ਨੇ। ਜੀ ਹਰਜੋਤ ਸਿੰਘ ਜੀ ਬਿਲਕੁਲ। ਟਰੰਪ ਉਹਨਾਂ ਨੇ ਕੱਲ ਜੋ ਚਾਈਨਾ ਦੇ ਪ੍ਰੈਜ਼ੀਡੈਂਟ ਜੀ ਉਹਨਾਂ ਦੇ ਨਾਲ ਵੀ ਲਗਭਗ 1 ਘੰਟਾ 20 ਮਿੰਟ ਦੀ ਗੱਲਬਾਤ ਕੀਤੀ ਆ। ਜੀ ਤੇ ਅਜੇ ਉਹਦੀ ਡਿਟੇਲ ਨਹੀਂ ਆਈ। ਇੱਕ ਪਾਸੇ ਟਰੰਪ ਨੇ ਇਹ ਕਹਿੰਦੇ ਰਹਿੰਦੇ ਆ ਵੀ ਮੇਰੇ ਬੜੇ ਗੁੱਡ ਫਰੈਂਡ ਆ ਜੀ ਜੋ ਚਾਈਨਾ ਦੇ ਪ੍ਰੈਜ਼ੀਡੈਂਟ ਆ। ਦੂਜੇ ਪਾਸੇ ਟੈਰਿਫ ਨੂੰ ਲੈ ਕੇ ਜੋ ਆਪਾਂ ਦੇਖਿਆ ਹੀ ਆ ਕਿ ਕੁਝ ਪਿਛਲੇ 4 ਮਹੀਨਿਆਂ ਦੇ ਵਿੱਚ ਚੱਲ ਰਿਹਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਇਹ ਜਿਹੜਾ ਜ਼ਰੂਰ ਲਿਖਿਆ ਵੀ ਕਹਿੰਦੇ ਵੀ ਆਈ ਹੈਡ ਏ ਵੈਰੀ ਗੁੱਡ ਫੋਨ ਕਾਲ। ਤੇ ਇਹਦੇ ਜਿਹੜੇ ਰਿਜ਼ਲਟਸ ਆ ਹੁਣ ਦੇਖਦੇ ਆ ਆਉਣ ਵਾਲੇ ਦਿਨਾਂ 'ਚ ਕੀ ਆਉਂਦੇ ਹੈਗੇ ਆ, ਪਰ ਗੱਲਬਾਤ ਜ਼ਰੂਰ ਵਧੀਆ ਜਿਹੜੀ ਕਹਿੰਦੇ ਹੋਈ ਹੈਗੀ ਆ। ਜੀ ਬਿਲਕੁਲ। ਸੋ ਜਿਵੇਂ ਆਪਾਂ ਕੱਲ ਵੀ ਜਿਹੜੀ ਗੱਲਬਾਤ ਕੀਤੀ ਸੀ, ਤੁਹਾਨੂੰ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਸੀ। ਜਿਹੜਾ ਟਰੈਵਲ ਬੈਨ ਲੱਗਿਆ ਇਸ ਟਾਈਮ ਦੁਨੀਆ ਭਰ ਦੇ ਵਿੱਚ ਉਸ ਖਬਰ ਉੱਤੇ ਚਰਚਾ ਪੜਚੋਲ ਹੋ ਰਹੀ ਹੈ ਕਿ ਟਰੈਵਲ ਬੈਨ ਕੀ ਹੈ, ਕਿਸ ਤਰ੍ਹਾਂ ਦੇ ਲੋਕ ਅਮਰੀਕਾ 'ਚ ਜਾ ਸਕਦੇ ਨੇ, ਕਿਹੜੇ ਦੇਸ਼ਾਂ ਦੇ ਨਹੀਂ ਜਾ ਸਕਣਗੇ, ਜੇਕਰ ਉਹ ਜਾ ਸਕਣਗੇ ਤਾਂ ਉਹਨਾਂ ਦੇ ਕਿਹੜੇ ਗਰਾਊਂਡਸ ਨੇ ਜਿਨ੍ਹਾਂ ਦੇ ਉੱਤੇ ਉਹ ਜਿਨ੍ਹਾਂ ਦੇ ਤਹਿਤ ਉਹ ਅਮਰੀਕਾ ਦੇ ਦਾਖਲ ਹੋ ਸਕਦੇ ਨੇ ਪਾਬੰਦੀ ਵਾਲੇ ਦੇਸ਼ਾਂ ਦੇ ਬਾਵਜੂਦ ਵੀ। ਖਾਸ ਗੱਲ ਇਹ ਹੈ ਕਿ ਇਹ ਜਿਹੜੇ ਐਲਾਨ ਕੀਤੇ ਨੇ ਟਰੰਪ ਨੇ ਇਹ 9 ਜੂਨ ਤੋਂ ਪ੍ਰਭਾਵੀ ਹੋ ਜਾਣਗੇ ਤੇ ਇਹਨਾਂ ਐਲਾਨ ਕੀਤਿਆਂ ਨੂੰ ਤਕਰੀਬਨ 12-13 ਘੰਟੇ ਦਾ ਸਮਾਂ ਜਿਹੜਾ ਉਹ ਬੀਤ ਚੁੱਕਿਆ, ਇਸ ਤੋਂ ਵੀ ਜ਼ਿਆਦਾ ਦਾ ਸਮਾਂ। ਪਰ ਇਸ ਦੇ ਬਾਵਜੂਦ ਹਾਲੇ ਵੀ ਦੁਨੀਆ ਭਰ ਦੇ ਵਿੱਚ, ਕਿਉਂਕਿ ਲਿਸਟ ਵੀ ਉਦੋਂ ਹੀ ਨਾਲ ਦੀ ਨਾਲ ਆ ਗਈ ਸੀ, ਪਰ ਹਾਲੇ ਵੀ ਦੁਨੀਆ ਭਰ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਕੀ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਏਸ਼ੀਅਨ ਮੁਲਕ ਵੀ ਨੇ ਜਿਨ੍ਹਾਂ ਦੇ ਉੱਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ, ਜਾਂ ਅਫਰੀਕਾ ਦੇ ਉਹ ਮੁਲਕ ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਸਕਦੀਆਂ ਨੇ। ਖਾਸ ਕਰਕੇ ਕੈਰੇਬੀਅਨ ਇਲਾਕੇ ਜਿਨ੍ਹਾਂ ਦੇ ਵਿੱਚ ਆਪਾਂ ਦੇਖਿਆ ਕਿ ਪਹਿਲਾਂ ਵੀ ਉਹਨਾਂ ਦੇ ਬਹੁਤ ਸਾਰੇ ਮੁਲਕਾਂ ਦੇ ਨਾਮ ਨੇ। ਇਸ ਟਾਈਮ ਅਫਗਾਨਿਸਤਾਨ, ਮਿਆਂਮਾਰ, ਚੈਡ, ਕਾਂਗੋ ਗਣਰਾਜ, ਇਕੁਆਟੋਰੀਅਲ ਗਿਨੀ, ਇਰੀਟਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ ਅਤੇ ਯਮਨ ਹੈ ਜਿਨ੍ਹਾਂ ਦੇ ਉੱਤੇ ਤੁਰੰਤ ਪ੍ਰਭਾਵ ਦੇ ਨਾਲ ਸੋਮਵਾਰ ਤੋਂ ਜਿਹੜੀ ਇਹ ਪਾਬੰਦੀ ਆ ਉਹ ਲਾਗੂ ਹੋ ਜਾਣੀ ਆ। ਇਹਦੇ ਨਾਲ 7 ਹੋਰ ਮੁਲਕ ਨੇ ਜਿਨ੍ਹਾਂ ਨੂੰ ਇਹਨਾਂ ਉਸ ਕੈਟਾਗਰੀ ਦੇ ਵਿੱਚ ਰੱਖਿਆ ਜਿਨ੍ਹਾਂ ਦੇ ਉੱਤੇ ਅੰਸ਼ਕ ਪਾਬੰਦੀ ਹੈ। ਬਰੂੰਡੀ, ਕਿਊਬਾ, ਲਾਓਸ, ਸਿਏਰਾਲਿਓਨ, ਟੋਗੋ, ਤੁਰਕਮੇਨਿਸਤਾਨ ਅਤੇ ਵੈਨਜ਼ੂਏਲਾ ਇਹਨਾਂ ਦੇ ਵਿੱਚ ਉਹ ਦੇਸ਼ ਨੇ ਜਿਨ੍ਹਾਂ ਦੇ ਉੱਤੇ ਅੰਸ਼ਕ ਪਾਬੰਦੀ ਹੈ ਜਿਹੜੀ ਉਹ ਲਾ ਸਕੀ ਆ। ਔਰ ਇਹ ਗਰਾਊਂਡ ਦਿੱਤੀ ਗਈ ਆ ਵੀ ਇਹਨਾਂ ਖਤਰਨਾਕ ਥਾਵਾਂ ਤੋਂ ਵਿਦੇਸ਼ੀ ਵੀਜ਼ਾ ਪ੍ਰਾਪਤ ਲੋਕਾਂ ਨੇ ਇੱਕ ਤੋਂ ਬਾਅਦ ਇੱਕ ਹਿੰਸਾ ਨੂੰ ਅੰਜਾਮ ਦਿੱਤਾ ਗਿਆ। ਪਹਿਲਾਂ ਕੱਲ ਪਾਬੰਦੀਆਂ ਦੀ ਖਬਰ ਹੀ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ ਜਦੋਂ ਡਿਟੇਲ ਦੇ ਨਾਲ ਇਹਨਾਂ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਖੰਗਾਲਿਆ ਗਿਆ ਤਾਂ ਉਹ ਕਹਿੰਦੇ ਕਿ ਨਾਲ ਹੀ ਪਾਬੰਦੀਆਂ ਤਾਂ ਲਾਈਆਂ, ਪਰ ਤੁਹਾਨੂੰ ਪਤਾ ਪੋਲਿਟਿਕਸ ਵੀ ਨਾਲ ਚੱਲਦੀ ਹੈ, ਰਾਜਨੀਤੀ ਵੀ ਨਾਲ ਚੱਲਦੀ ਆ। ਉਹ ਕਹਿੰਦੇ ਕਿ ਜਿਹੜਾ ਬਾਈਡਨ ਨੇ, ਜਿਹੜੇ ਸਾਬਕਾ ਰਾਸ਼ਟਰਪਤੀ ਨੇ ਅਮਰੀਕਾ ਦੇ, ਉਹਨਾਂ ਨੇ ਜਿਹੜੀਆਂ ਖੁੱਲਾ ਦਰਵਾਜ਼ਾ ਰੱਖਿਆ ਸੀ ਲੋਕਾਂ ਦੇ ਲਈ, ਇਹ ਉਹਨਾਂ ਦਾ ਹੀ ਸਿੱਟਾ। ਮਤਲਬ ਪਾਬੰਦੀਆਂ ਲਾਉਣ ਦੇ ਨਾਲ ਉਹ ਪਿਛਲੀ ਸਰਕਾਰ ਨੂੰ ਤੁਹਾਨੂੰ ਪਤਾ ਹੀ ਆ ਉਹ ਛੱਡਦੇ ਨਹੀਂ ਕਿਸੇ ਵੀ ਮਾਮਲੇ ਦੇ ਵਿੱਚ। ਜਦੋਂ ਵੀ ਉਹਨਾਂ ਨੂੰ ਕੋਈ ਮੌਕਾ ਲੱਗਦਾ, ਦਾ ਲੱਗਦਾ। ਵੀਡੀਓ ਦੇ ਵਿੱਚ ਕਿਹਾ ਟਰੰਪ ਨੇ ਕਿ ਅਮਰੀਕਾ ਖੁੱਲੇ ਦੇ ਪ੍ਰਵਾਸ ਦੀ ਇਜਾਜ਼ਤ ਨਾ ਦੇਣ ਦੇ ਹੱਕ ਦੇ ਵਿੱਚ ਸੀਗਾ, ਨਾ ਹੀ ਅਸੀਂ ਦੇ ਸਕਦੇ ਹਾਂ, ਤੇ ਅਸੀਂ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਜੋੜਿਆ ਅਮਰੀਕਨਸ ਦੀ ਸਿਕਿਉਰਿਟੀ ਦੇ ਨਾਲ, ਸੁਰੱਖਿਆ ਦੇ ਨਾਲ। ਉਹ ਕਹਿੰਦੇ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕਰ ਨਹੀਂ ਸਕਦੇ। ਮਤਲਬ ਇਹ ਨਹੀਂ ਹੈ ਕਿ ਅਮਰੀਕਾ ਦਾ ਦਰਵਾਜ਼ਾ ਬਾਰਡਰ ਦੇ ਰਾਹੀਂ ਖੁੱਲ੍ਹਾ ਤੇ ਉੱਥੋਂ ਕੋਈ ਵੀ ਆਈ ਜਾਵੇ ਤੇ ਆ ਕੇ ਇੱਥੇ ਕਿਸੇ ਤਰ੍ਹਾਂ ਦੀ ਵੀ ਵਾਰਦਾਤ ਜਿਹੜੀ ਆ ਉਹ ਕਰੀ ਜਾਵੇ। ਇਸ ਟਾਈਮ ਆਪਾਂ ਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਇੱਕ ਸੈਂਟੀਮੈਂਟ ਜਿਹੜਾ ਕਿ ਪ੍ਰੋ ਗਵਰਨਮੈਂਟ ਆ ਉਹ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਆ। ਇਸ ਦੇ ਤਹਿਤ ਇਹਦੇ ਕੁਝ ਸਿੱਟੇ ਚੰਗੇ ਵੀ ਨੇ, ਕੁਝ ਮਾੜੇ ਵੀ ਨੇ, ਮਾਰੂ ਵੀ ਹੋ ਸਕਦੇ ਨੇ। ਪਰ ਇਸ ਟਾਈਮ ਦੁਨੀਆ ਭਰ ਦੇ ਵਿੱਚ ਇਹ ਚਰਚਾ ਚੱਲ ਪਈ ਹੈ ਵੀ ਟਰੰਪ ਦਾ ਅਗਲਾ ਐਕਸ਼ਨ ਕੀ ਹੋ ਸਕਦਾ। ਕੁਝ ਲੋਕ, ਖਾਸ ਕਰਕੇ ਟਰੰਪ ਦੇ ਮਿੱਤਰ ਸਾਹਿਬ ਜਿਹੜੇ ਕਿ ਟੈਸਲਾ ਵਾਲੇ ਨੇ, ਐਲਨ ਮਸਕ, ਉਹ ਵੀ ਅੱਜ ਕੱਲ੍ਹ ਨਾਰਾਜ਼ਗੀਆਂ, ਅਸਹਿਮਤੀਆਂ ਪ੍ਰਗਟਾ ਰਹੇ ਨੇ। ਅਮਰੀਕਾ ਦੇ ਲੋਕ ਜੇਕਰ ਇੱਕ ਗੱਲ ਤੇ ਇਕੱਠੇ ਹੋ ਸਕਦੇ ਨੇ ਉਹ ਇਸ ਗੱਲ ਹੈ ਕਿ ਕ੍ਰਾਈਮ ਘਟਣਾ ਚਾਹੀਦਾ, ਪਰ ਕ੍ਰਾਈਮ ਘਟਾਉਣ ਦੇ ਨਾਲ ਇਮੀਗ੍ਰੇਸ਼ਨ ਉੱਤੇ ਕੀ ਪ੍ਰਭਾਵ ਜਾਂ ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਨੇ ਉਹ ਦੇਖਣ ਵਾਲੀ ਗੱਲ ਹੈ। ਜੀ ਹਰਜੋਤ ਸਿੰਘ ਜੀ ਰਮਨ ਜੀ, ਆਪਾਂ ਟਰੱਕਿੰਗ ਵੱਲ ਚੱਲੀਏ ਤੇ ਟਰੱਕਿੰਗ ਦੀ ਕੀ ਅਪਡੇਟਸ ਹੈਗੀਆਂ ਪਿਛਲੇ ਹਫ਼ਤੇ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ?
ਹਰਜੋਤ ਭਾਜੀ ਟਰੱਕਿੰਗ ਦੀਆਂ ਅਪਡੇਟਸ ਜਿਹੜੀਆਂ ਹੈਗੀਆਂ ਕਾਫੀ ਜਿਹੜੀ ਹਲਚਲ ਹੈਗੀ ਹੈ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਕਾਫੀ ਜਿਹੜਾ ਟਰੱਕਿੰਗ ਇੰਡਸਟਰੀ ਜਿਹੜੀ ਇਸ ਵੇਲੇ ਬਹੁਤ ਜ਼ਿਆਦਾ ਅਨਸਰਟਨ ਚੱਲ ਰਹੀ ਹੈਗੀ ਆ ਜਿਵੇਂ ਕਿ ਆਮ ਨਾਰਮਲ ਸਾਰੀ ਆਪਣੀ ਇੰਡਸਟਰੀ ਹੈਗੀ ਆ ਸਾਰੇ ਪਾਸੇ ਹੈਗਾ ਸੋ ਟਰੱਕਿੰਗ ਦੇ ਵਿੱਚ ਹੋਰ ਕਈ ਜਿਹੜੀਆਂ ਹਲਚਲ ਹੋ ਰਹੀਆਂ ਹੈਗੀਆਂ ਉਹ ਆਪਾਂ ਲਾਸਟ ਵੀਕ ਵੀ ਗੱਲ ਕਰਕੇ ਗਏ ਸੀਗੇ ਕਿ FMCSA ਵੱਲੋਂ ਜਿਹੜੇ ਚੇਂਜਸ ਦੇ ਪ੍ਰਪੋਜ਼ਲਸ ਜਿਹੜੇ ਦਿੱਤੇ ਗਏ ਹੈਗੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਇਹਦੇ ਤੇ ਤੁਹਾਡੇ ਕੋਲੋਂ ਜਿਹੜੇ ਆ ਕਮੈਂਟਸ ਵੀ ਮੰਗੇ ਹੈਗੇ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਹੈਗੀਆਂ ਜਿਹਦੇ ਵਿੱਚ ਆਪਾਂ ਜੇ ਪਿਛਲੇ ਹਫਤੇ ਵਾਅਦਾ ਕਰਕੇ ਗਏ ਸੀਗੇ ਆਪਾਂ ਇਹ ਗੱਲਾਂ ਦੇ ਉੱਤੇ ਚਰਚਾ ਕਰਾਂਗੇ ਇਸ ਪ੍ਰੋਗਰਾਮ 'ਚ ਤੇ ਉਹਦੇ 'ਚ ਸਾਰਿਆਂ ਨਾਲੋਂ ਪਹਿਲੀ ਜਿਹੜੀ ਹੈਗੀ ਆ ਜੋਤ ਭਾਜੀ ਉਹ ਹੈਗੀ ਆ ਐਕਸੀਡੈਂਟ ਰਿਪੋਰਟਿੰਗ ਜਿਹਦੇ ਵਿੱਚ ਕਿ ਮੈਡੀਕਲ ਟਰੀਟਮੈਂਟ ਇਹ ਹੁੰਦੀ ਸੀ ਕਿ ਪਹਿਲਾਂ ਜੇ ਕਿਸੇ ਦਾ ਐਕਸ-ਰੇ ਹੋਇਆ ਜਾਂ ਉਹਨਾਂ ਦੀ CT ਸਕੈਨ ਹੋਇਆ ਤੇ ਉਹਨੂੰ ਐਜ਼ ਅ ਮੈਡੀਕਲ ਮੰਨਿਆ ਜਾਂਦਾ ਸੀ ਤੇ ਉਹ ਰਿਪੋਰਟੇਬਲ ਐਕਸੀਡੈਂਟ ਬਣ ਜਾਂਦਾ ਸੀਗਾ ਹੁਣ ਉਹਦੇ ਵਿੱਚ ਚੇਂਜਸ ਕਰ ਰਹੇ ਆ ਕਿ ਉਹ ਜਿਹੜੇ ਐਕਸ-ਰੇ ਜਾਂ CT ਸਕੈਨ ਤੋਂ ਗਾਂਹ ਚੱਲ ਕੇ ਜਿਹੜੇ ਆ ਜੇ ਡਾਕਟਰ ਮੈਡੀਕਲ ਟਰੀਟਮੈਂਟ ਦਿੰਦਾ ਆ ਪ੍ਰਿਸਕ੍ਰਿਪਸ਼ਨ ਦਿੰਦਾ ਕੁਝ ਦਿੰਦਾ ਤੇ ਉਦੋਂ ਉਹਨੂੰ ਮੈਡੀਕਲ ਟਰੀਟਮੈਂਟ ਮੰਨਿਆ ਜਾਵੇ ਤੇ ਉਦੋਂ ਉਹਨੂੰ ਜਿਹੜਾ ਆ ਉਹ ਰਿਪੋਰਟਿੰਗ ਐਜ਼ ਉਹ ਰਿਪੋਰਟਿੰਗ ਹੋਣਾ ਚਾਹੀਦਾ ਹੈ ਸੋ ਅੱਗੇ ਜਿਹੜਾ ਸੀਗਾ ਇਹ ਸਿੰਪਲੀ ਜੇ ਉਹਦਾ ਐਕਸ-ਰੇ ਹੋ ਗਿਆ CT ਸਕੈਨ ਹੋ ਗਿਆ ਤੇ ਉਹ ਰਿਪੋਰਟੇਬਲ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਜੀ ਜਿਹੜਾ CDL ਐਗਜ਼ੰਪਸ਼ਨਸ ਦਿੱਤੀਆਂ ਗਈਆਂ ਡਿਊਅਲ ਮਿਲਟਰੀ ਸਟੇਟਸ ਮਿਲਟਰੀ ਟੈਕਨੀਸ਼ੀਅਨਸ ਦੇ ਲਈ ਉਹਨਾਂ ਦੇ ਉੱਤੇ ਆ ਇਹਦੇ ਉੱਤੇ ਆਪਾਂ ਜ਼ਿਆਦਾ ਚਰਚਾ ਨਹੀਂ ਕਰਾਂਗੇ ਅਜੇ ਡਰਾਈਵਰ ਵਹੀਕਲ ਐਗਜ਼ਾਮੀਨੇਸ਼ਨ ਡੈਪੋਜੀਸ਼ਨ ਇਹ ਜਿਹੜਾ ਆ ਇਹ ਪਹਿਲਾਂ ਹੁੰਦਾ ਸੀਗਾ ਕਿ ਜਿਹੜੀਆਂ ਫਲੀਟਸ ਹੈਗੀਆਂ ਉਹਨਾਂ ਨੂੰ 15 ਦਿਨ ਦੇ ਅੰਦਰ ਅੰਦਰ ਜਿਹੜੀ ਉਹਨਾਂ ਦੀ ਰੋਡ ਸਾਈਡ ਇੰਸਪੈਕਸ਼ਨ ਆ ਜਿਹੜੀ ਉੱਥੇ ਚੇਂਜਸ ਜਾਂ ਜਿਹੜੀ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਠੀਕ ਕਰਵਾਉਣੀਆਂ ਹੈਗੀਆਂ ਉਹ 15 ਦਿਨਾਂ ਦੇ ਵਿੱਚ ਜਿਹੜੀ ਏਜੰਸੀ ਆ ਇਸ਼ੂਇੰਗ ਏਜੰਸੀ ਆ ਉਹਨੂੰ ਸਬਮਿਟ ਕਰਨੀਆਂ ਪੈਂਦੀਆਂ ਸੀਗੀਆਂ ਉਹ ਚੇਂਜ ਕਰਨ ਦੀ ਗੱਲ ਕੀਤੀ ਗਈ ਹੈ ਕਿ ਉਹਦੀ ਰਿਕੁਆਇਰਮੈਂਟ ਨਹੀਂ ਹੈਗੀ ਹੁਣ ਨਹੀਂ ਹੋਣੀ ਚਾਹੀਦੀ ਸੋ ਇਹਦੇ ਵਿੱਚ ਹੈ ਕਿ ਇਹਦੇ ਵਿੱਚ ਪੇਪਰ ਵਰਕ ਬਚੂਗਾ ਤੇ ਜਿਹੜੀਆਂ ਫਲੀਟਸ ਦੇ ਉੱਤੇ ਜਿਹੜਾ ਇਹ ਪ੍ਰੋਬਲਮ ਆਉਂਦੀ ਸੀ ਕਿ ਵਿਦਨ 15 ਡੇਜ਼ ਉਹ ਸਬਮਿਟ ਨਹੀਂ ਸੀ ਕਰ ਪਾਉਂਦੇ ਉਹ ਚੀਜ਼ ਜਿਹੜੀ ਆ ਉਹ ਖਤਮ ਕਰਨ ਦੀ ਗੱਲ ਕੀਤੀ ਗਈ ਆ ਇਸ ਤੋਂ ਬਾਅਦ ਜਿਹੜੇ ਇਲੈਕਟ੍ਰੋਨਿਕ DBIR ਹੈਗੇ ਆ ਉਹਨਾਂ ਦੇ ਉੱਤੇ ਗੱਲ ਕੀਤੀ ਗਈ ਹੈ ਕਿ ਜਿਹੜੀ ਡਰਾਈਵਰ ਵਹੀਕਲ ਇਨਸਪੈਕਸ਼ਨ ਰਿਪੋਰਟ ਹੈ ਜਦੋਂ ਸਵੇਰੇ ਬੰਦਾ ਪ੍ਰੀ ਟ੍ਰਿਪ ਕਰਦਾ ਹੈਗਾ ਉਹ ਜਿਹੜੀ ਆ ਉਹ ਇਲੈਕਟ੍ਰੋਨਿਕਲੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਇਲੈਕਟ੍ਰੋਨਿਕਲੀ ਸਬਮਿਟ ਹੋਣੀ ਚਾਹੀਦੀ ਆ ਤੇ ਉਹ ਪੇਪਰ ਦੇ ਉੱਤੇ ਜਿਹੜੀ ਆ ਉਹ ਰਿਕੁਆਇਰਡ ਨਹੀਂ ਹੈਗੀ ਸੋ ਇਹ ਵੀ ਇੱਕ ਸਿਗਨੀਫੀਕੈਂਟਲੀ ਹੈਗਾ ਕਿ ਇਹਦੇ ਵਿੱਚ ਡਰਾਈਵਰਸ ਜਿਹੜੇ ਕਾਫੀ ਉਹ ਪੇਪਰ ਦੇ ਉੱਤੇ ਵੀ ਕਰਨਾ ਪੈਂਦਾ ਸੀਗਾ ਕਿ ਕਈ ਜਿਹੜੀਆਂ ਕੰਪਨੀਆਂ ਹੈਗੀਆਂ ਆਲਰੇਡੀ ਤੁਹਾਨੂੰ ELD ਦੇ ਥਰੂ ਪ੍ਰੋਵਾਈਡ ਕਰਦੀਆਂ ਹੈਗੀਆਂ ਇਲੈਕਟ੍ਰੋਨਿਕ ਜਿਹੜੀ ਪ੍ਰੀ ਟ੍ਰਿਪ ਇਨਸਪੈਕਸ਼ਨ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਹੈਗਾ ਜੀ ਉਹ ਸੀਗਾ ਕਿ ਜਿਹੜੀ ELD ਦਾ ਮੈਨੂਅਲ ਹੈਗਾ ਆ ਆਪਰੇਸ਼ਨ ਮੈਨੂਅਲ ਉਹ ਪੇਪਰ ਬੁੱਕ ਰੱਖਣੀ ਪੈਂਦੀ ਸੀ ਕੈਬ ਦੇ ਵਿੱਚ ਕਿ ਜਿਹੜਾ ਤੁਹਾਡਾ ਆਪਰੇਸ਼ਨਲ ਮੈਨੂਅਲ ਹੈਗਾ ਉਹ ਪੇਪਰ ਬੁੱਕ ਤੁਹਾਨੂੰ ਉਹਦਾ ਰੱਖਣਾ ਪੈਂਦਾ ਪੇਪਰ ਵਰਜ਼ਨ ਆਪਣੀ ਕੈਬ ਦੇ ਵਿੱਚ ਸੋ ਉਹਨੂੰ ਚੇਂਜ ਕਰਨੀ ਉਹਨੂੰ ਕੱਢਣ ਦੀ ਕਿਉਂਕਿ ਸਾਰੇ ਜਿਹੜੇ ਮੈਨੂਅਲ ਹੈਗੇ ਆ ਇਸ ਵੇਲੇ ਆਨਲਾਈਨ ਅਵੇਲੇਬਲ ਹੈਗੇ ਆ ਸੋ ਇਸ ਕਰਕੇ ਉਹਨੂੰ ਜਿਹੜਾ ਆ ਉਹ ਮਤਲਬ ਕਿ ਖਤਮ ਕਰਨ ਦੀ ਗੱਲ ਕੀਤੀ ਆ ਉਹਦੇ ਵਿੱਚ ਵੀ ਜਿਹੜਾ ਕੈਬ ਦੇ ਵਿੱਚ ਥੋੜਾ ਜਿਹਾ ਲੈਸ ਕਲਟਰ ਲੈਸ ਪੇਪਰ ਵਰਕ ਹੋਊਗਾ ਅਗਲਾ ਜਿਹੜਾ ਹੈਗਾ ਉਹ ਫਿਊਲ ਟੈਂਕਸ ਦੇ ਉੱਤੇ ਹੈਗਾ ਕਿ ਐਗਜ਼ੰਪਸ਼ਨ ਸਮਾਲ ਵਨਸ ਦਾ ਐਗਜ਼ੰਪਸ਼ਨ ਹੈਗਾ ਇਹਦੇ ਤੇ ਵੀ ਆਪਾਂ ਜਾਰੀ ਗੱਲ ਨਹੀਂ ਕਰਾਂਗੇ ਆਪਣੇ ਤੇ ਜ਼ਿਆਦਾ ਨਹੀਂ ਢੁਕਦਾ ਜਿਹੜੇ ਪੋਰਟੇਬਲ ਕਨਵੇਅਰ ਹੈਗੇ ਆ ਜਿਹੜੇ ਕਿ ਟਰੱਕ ਲੋਡ ਕਰਨ ਵੇਲੇ ਜਾਂ ਅਨਲੋਡ ਕਰਨ ਵੇਲੇ ਕਨਵੇਅਰ ਯੂਜ਼ ਹੁੰਦੇ ਆ ਉਹਨਾਂ ਦੇ ਉੱਤੇ ਜਿਹੜੇ ਆ ਬ੍ਰੇਕਸ ਆ ਉਹਨਾਂ ਦੇ ਉੱਤੇ ਇਹਦੇ ਬਾਰੇ ਵੀ ਆਪਾਂ ਜਾਰੀ ਗੱਲ ਨਹੀਂ ਕਰਾਂਗੇ ਇਸ ਤੋਂ ਬਾਅਦ ਟਾਇਰਸ ਦੇ ਉੱਤੇ ਲੋਡ ਮਾਰਕਿੰਗ ਇਹ ਜਿਹੜੀ ਸਾਈਡ ਵਾਲ ਹੁੰਦੀ ਹੈ ਟਾਇਰ ਦੀ ਉਹਦੇ ਉੱਤੇ ਮਾਰਕਿੰਗ ਹੁੰਦੀ ਆ ਵੀ ਉਹਦਾ ਲੋਡ ਦੀ ਰੇਟਿੰਗ ਵਿਜ਼ੀਬਲ ਤੇ ਲੈਜੀਬਲ ਹੋਣੀ ਚਾਹੀਦੀ ਆ ਇਹ ਰਿਕੁਆਇਰਮੈਂਟ ਸੀਗੀ ਜੇ ਤੁਹਾਡੇ ਟਾਇਰ ਤੇ ਸਾਈਡਾਂ ਤੇ ਘਸਿਆ ਹੈਗਾ ਤੇ ਉਹਦੀ ਟਿਕਟ ਸੀਗੀ ਇਹ ਜਿਹੜਾ ਰੂਲ ਹੈਗਾ ਇਹਦੇ 'ਚ ਇਹਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਹੈ ਕਿ ਕਈ ਵਾਰੀ ਜਿਹੜੀਆਂ ਫਲੀਟਸ ਹੈਗੀਆਂ ਉਹਨਾਂ ਦੇ ਜਿਹੜੇ ਟਾਇਰਸ ਹੈਗੇ ਸਾਈਡਾਂ ਤੋਂ ਮਾਰਕਿੰਗ ਮਿਟ ਜਾਂਦੀ ਹੈ ਸਾਈਡ ਉੱਤੇ ਵੱਜ ਕੇ ਜਾਂ ਕਰਵ ਨਾਲ ਵੱਜ ਕੇ ਸੋ ਇਸ ਕਰਕੇ ਉਹ ਜਿਹੜਾ ਆ ਉਹਦੇ ਤੇ ਵੀ ਜਿਹੜੀ ਫਲੀਟ ਨੂੰ ਬੈਨੀਫਿਟ ਹੋ ਸਕਦਾ ਇਸ ਤੋਂ ਬਾਅਦ ਇੱਕ ਜਿਹੜਾ ਬਹੁਤ ਇੰਪੋਰਟੈਂਟ ਹੈਗਾ ਇਹਦੀਆਂ ਬੜੀਆਂ ਟਿਕਟਾਂ ਮਿਲਦੀਆਂ ਆ ਸਪੇਅਰ ਫਿਊਜ਼ ਤੁਸੀਂ ਤੁਹਾਨੂੰ ਟਰੱਕ ਦੇ ਵਿੱਚ ਸਪੇਅਰ ਫਿਊਜ਼ ਲੈ ਕੇ ਚੱਲਣੇ ਪੈਂਦੇ ਆ ਸਾਰੇ ਤਰ੍ਹਾਂ ਦੇ ਜਿਹੜੇ ਤੁਹਾਡੇ ਟਰੱਕ 'ਚ ਯੂਜ਼ ਹੁੰਦੇ ਆ ਤੁਹਾਨੂੰ ਸਪੇਅਰ ਰੱਖਣੇ ਪੈਂਦੇ ਆ ਸੋ ਜਿਹੜੇ ਇਹ ਹੈਗਾ FMCSA ਇਹਨੂੰ ਐਲੀਮੀਨੇਟ ਕਰਨਾ ਚਾਹੁੰਦੀ ਆ ਤਾਂ ਕਿ ਜਿਹੜੇ ਇਹ ਕੈਰੀਅਰਸ ਵਾਸਤੇ ਆ ਜੇ ਫਲੀਟ ਵਾਸਤੇ ਆ ਇਹ ਕਾਫੀ ਜਿਹੜਾ ਬੈਨੀਫੀਸ਼ੀਅਲ ਹੋ ਸਕਦਾ ਵਿਜ਼ਨ ਸਟੈਂਡਰਡਸ ਦੇ ਉੱਤੇ ਜਿਹੜਾ ਇੱਕ ਗ੍ਰੈਂਡਫਾਦਰ ਕਲਾਸ ਸੀਗਾ ਕਿ ਜਿਹੜੇ ਪੁਰਾਣੇ ਡਰਾਈਵਰ ਹੈਗੇ ਕਈਆਂ ਦੀ ਵਿਜ਼ਨ ਦੀ ਪ੍ਰੋਬਲਮ ਹੈਗੀ ਉਹਨਾਂ ਨੂੰ ਵੇਵਰ ਦਿੱਤਾ ਗਿਆ ਆ
ਉਹਨਾਂ ਨੂੰ ਨਿਊ ਫਿਜ਼ੀਕਲ ਸਟੈਂਡਰਡ ਜਿਹੜਾ ਆ ਉਹ ਅਡਾਪਟ ਕਰਨਾ ਪੈਣਾ ਆ। ਉਹਨੂੰ ਗ੍ਰੈਂਡਫਾਦਰ ਜਿਹੜਾ ਵੇਵਰਸ ਹੈਗੇ ਆ ਉਹ ਖਤਮ ਕਰਨ ਦੀ ਗੱਲ ਕੀਤੀ ਗਈ ਆ। ਸੋ ਇਹਦੇ ਨਾਲ ਜਿਹੜੇ ਐਗਜ਼ਿਸਟਿੰਗ ਪੁਰਾਣੇ ਡਰਾਈਵਰ ਹੈਗੇ ਜਿਨ੍ਹਾਂ ਨੂੰ ਵਿਜ਼ਨ ਦਾ ਵੇਵਰ ਮਿਲਿਆ ਹੈਗਾ, ਉਹ ਜਿਹੜਾ ਆ ਉਹਨਾਂ ਨੂੰ ਦੁਬਾਰਾ ਆਪਣਾ ਜਿਹੜਾ ਟੈਸਟ ਆ ਉਹ ਕਰਨਾ ਪਏਗਾ, ਉਹਨਾਂ ਨੂੰ ਦੁਬਾਰਾ ਜਾਣਾ ਪਏਗਾ। ਇਸ ਤੋਂ ਅੱਗੇ ਜਿਹੜਾ ਇੰਪੋਰਟੈਂਟ ਹੈਗਾ ਹਰਜੋਤ ਭਾਜੀ ਬਹੁਤ, ਉਹ ਰੇਲ ਰੋਡ ਕ੍ਰਾਸਿੰਗ ਸਟਾਪ ਰੂਲ ਆ। ਜਦੋਂ ਕਿ ਆਪਾਂ ਰੇਲ ਰੋਡ ਤੇ ਕੋਈ ਵੀ ਕਮਰਸ਼ੀਅਲ ਵਹੀਕਲ, ਬੱਸ ਜਾਂ ਕੋਈ ਵੀ ਜਿਹੜੀ ਚੀਜ਼ ਲੰਘਦੀ ਆ, ਉਹ ਰੇਲ ਰੋਡ ਤੇ ਖੜੇ ਹੋ ਕੇ ਉਹਨਾਂ ਨੂੰ ਦੋਨੋਂ ਸਾਈਡ ਦੇਖ ਕੇ ਫਿਰ ਉਹਨਾਂ ਨੂੰ ਤੁਰਨਾ ਪੈਂਦਾ। ਇਹ ਰੂਲ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਹੈ। ਇਹ ਰੂਲ ਬੰਦ ਨਹੀਂ ਹੋਣਾ ਚਾਹੀਦਾ। ਇਹ ਰੂਲ ਨੂੰ ਸਟਾਪ ਕਰਨ ਦੀ ਜਾਂ ਬੰਦ ਕਰਨ ਦੀ ਗੱਲ ਕੀਤੀ ਗਈ ਆ, ਕਿਉਂਕਿ ਇਹ ਬਹੁਤ ਸਿਕਿਉਰਿਟੀ ਵਜੋਂ ਇਸ ਵੇਲੇ ਬਹੁਤ ਜਿਹੜੇ ਕੈਰੀਅਰਸ ਹੈਗੇ, ਬਹੁਤ ਟਰੱਕ ਜਿਹੜੇ ਆ, ਬਹੁਤ ਗੱਡੀਆਂ ਜਿਹੜੀਆਂ ਉਹ ਰੇਲ ਰੋਡ ਕ੍ਰਾਸਿੰਗ ਦੇ ਉੱਤੇ ਟ੍ਰੇਨ ਨਾਲ ਜਿਹੜੀਆਂ ਵੱਜਦੀਆਂ ਹੈਗੀਆਂ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਇਹ ਖਤਮ ਨਹੀਂ ਕੀਤਾ ਜਾਣਾ ਚਾਹੀਦਾ। ਵਾਟਰ ਕੈਰੀਅਰ ਜਿਹੜਾ ਹੈਗਾ, ਉਹਦਾ ਜਿਹੜਾ ਲੈਂਗੁਏਜ ਦੇ ਵਿੱਚ ਲਿਖਿਆ ਜਾਂਦਾ ਸੀਗਾ ਵਾਟਰ ਕੈਰੀਅਰ, ਉਹ ਉਹਨਾਂ ਨੇ ਰਿਮੂਵ ਕਰਨ ਦੀ ਗੱਲ ਕੀਤੀ ਆ। ਸੈਲਫ ਰਿਪੋਰਟਿੰਗ ਵਾਇਲੇਸ਼ਨਸ, ਇਹ ਜਿਹੜੇ CDL ਡਰਾਈਵਰ ਹੈਗੇ, ਜਿਹੜੇ ਟਰੱਕ ਡਰਾਈਵਰ ਹੈਗੇ ਆ, ਉਹਨਾਂ ਦੇ ਲਈ CDL ਡਰਾਈਵਰ ਹੈਡ ਟੂ ਸੈਲਫ ਰਿਪੋਰਟ ਮੂਵਿੰਗ ਵਾਇਲੇਸ਼ਨ। ਉਹਨਾਂ ਨੂੰ ਆਪਣੀ ਸਟੇਟ ਨੂੰ ਇਹ ਰਿਪੋਰਟ ਕਰਨੀ ਪੈਂਦੀ ਸੀਗੀ। ਸੋ ਜਿਹੜੀ ਉਹਨਾਂ ਨੇ ਇਹ ਹੈਗੀ ਆ, ਇਹ ਚੀਜ਼ ਜਿਹੜੀ ਆ ਇਹਨੂੰ ਖਤਮ ਕਰਨ ਦੀ ਗੱਲ ਕੀਤੀ ਆ, ਕਿਉਂਕਿ ਸਟੇਟ ਜਿਹੜੀ ਆ ਉਹਨੂੰ ਆਲਰੇਡੀ ਉਹ ਚੀਜ਼ ਇਲੈਕਟ੍ਰੋਨਿਕਲੀ ਜਿਹੜੀ ਮਿਲਦੀ ਹੈਗੀ ਆ। ਸੋ ਇਹਦੇ 'ਚ ਹੋ ਸਕਦਾ ਡਰਾਈਵਰਸ ਕਾਫੀ ਜਿਹੜੇ ਆ ਉਹ ਉਸ ਚੀਜ਼ ਤੋਂ ਦੇ ਵਿਲ ਬੀ ਆਫ ਦਾ ਹੁੱਕ। ਰੀਅਰ ਇੰਪੈਕਟ ਗਾਰਡ ਜਿਹੜੇ ਆ, ਉਹਨਾਂ ਉੱਤੇ ਇੱਕ ਲੇਬਲਿੰਗ ਹੁੰਦੀ ਆ ਕਿ ਇਹਦਾ ਜਿਹੜਾ FMCSA ਅਪਰੂਵਡ ਹੈਗਾ ਆ, ਜਿਹੜਾ ਰੀਅਰ ਇੰਪੈਕਟ ਗਾਰਡ ਆ, ਉਹ ਲੇਬਲ ਹੋਣਾ ਜ਼ਰੂਰੀ ਸੀਗਾ। ਉਹਦੀ ਵੀ ਟਿਕਟ ਮਿਲਦੀ ਹੁੰਦੀ ਸੀ। ਉਹ ਵੀ ਕੈਰੀਅਰਸ ਵਾਸਤੇ ਇੱਕ ਹੈਗੀ ਆ ਕਿ ਜਿੱਥੇ FMCSA ਵਾਂਟਸ ਟੂ ਰਿਮੂਵ ਦਾ ਲੇਬਲ, ਆਲਦੋ ਕਿ ਜਿਹੜਾ ਤੁਹਾਡਾ ਰੀਅਰ ਗਾਰਡ ਹੈਗਾ ਉਹ ਸਟੈਂਡਰਡਸ ਦੇ ਨਾਲ ਮੈਚ ਕਰਨਾ ਚਾਹੀਦਾ ਆ। ਫਿਊਲ ਟੈਂਕ ਦੀ ਓਵਰਫਿਲ ਦੀ ਜਿਹੜੀ ਆ ਉਹ 95% ਤੋਂ ਪਹਿਲਾਂ ਉੱਤੇ ਫਿਲ ਨਹੀਂ ਸੀ ਕਰ ਸਕਦੇ। ਉਹ ਵੀ ਟਰਾਈ ਕੀਤੀ ਉਹਨਾਂ ਨੇ ਕਿ ਉਹਦੇ ਜਿਹੜੇ ਮਾਡਰਨ ਟੈਂਕਸ ਹੈਗੇ ਆ ਉਹ ਵੈਂਟਡ ਕੈਪਸ ਦੇ ਨਾਲ ਹੈਗੇ ਆ। ਸੋ ਐਗਜ਼ੰਪਸ਼ਨ ਜਿਹੜੀ ਆ ਉਹ ਵੀ ਰਿਮੂਵ ਕਰਨ ਦੀ ਗੱਲ ਕੀਤੀ ਆ। ਲਾਇਸੈਂਸ ਪਲੇਟ ਜਿਹੜੀਆਂ ਟਰੱਕ ਦੇ ਪਿੱਛੇ ਹੁੰਦੀਆਂ ਆ, ਉਹ ਜੇ ਉਹਨਾਂ ਤੇ ਲਾਈਟ ਨਹੀਂ ਸੀ ਜਗਦੀ, ਉਹਦੀ ਵੀ ਟਿਕਟ ਮਿਲਦੀ ਹੁੰਦੀ ਸੀਗੀ, ਪਰ ਉਹਨੂੰ ਵੀ ਰਿਮੂਵ ਕਰਨ ਦੀ ਗੱਲ ਕਹੀ ਗਈ ਆ, ਕਿਉਂਕਿ ਜਿਹੜੀਆਂ ਟਰੱਕ ਦੇ ਪਿਛਲੀਆਂ ਹੁੰਦੀਆਂ ਲਾਇਸੈਂਸ ਪਲੇਟ ਹੁੰਦੀ ਆ, ਯੂਜ਼ਲੀ ਟ੍ਰੇਲਰ ਦੇ ਥੱਲੇ ਹੁੰਦੀ ਆ, ਉਹ ਦਿਖਦੀ ਨਹੀਂ। ਸੋ ਇਸ ਕਰਕੇ ਉਹਨੂੰ ਵੀ ਜਿਹੜੀ ਆ ਰਿਮੂਵ ਕਰਨ ਦੀ ਗੱਲ ਕੀਤੀ ਗਈ ਆ। ਹੋਰ ਕਈ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਕਿ ਜਿਹੜੇ 1993 ਤੋਂ ਪੁਰਾਣੇ ਟ੍ਰੇਲਰ ਹੈਗੇ ਆ, ਉਹਨਾਂ ਦੇ ਉੱਤੇ ਰਿਫਲੈਕਟਿਵ ਰੈਟਰੋਐਕਟਿਵ ਟੇਪ ਜਿਹੜੀ ਆ ਉਹ ਖਤਮ ਕਰਨ ਦੀ ਗੱਲ ਕੀਤੀ ਗਈ ਆ। ਸੋ ਇਹ ਜਿਹੜੀਆਂ ਡੀਟੇਲ ਦੇ ਵਿੱਚ ਗੱਲਾਂ ਹੈਗੀਆਂ, ਇਹ ਸਾਰੀਆਂ ਜਿਹੜੀਆਂ FMCSA ਵੱਲੋਂ ਜਿਹੜੀਆਂ ਆ ਇਹ ਕੀਤੀਆਂ ਜਾ ਰਹੀਆਂ। ਇਹਨਾਂ ਦੇ ਉੱਤੇ ਕਮੈਂਟਸ ਮੰਗੇ ਜਾ ਰਹੇ ਆ। ਸੋ ਜਦੋਂ ਵੀ ਤੁਹਾਡੇ ਕੋਲ ਅਸੀਂ ਲੈ ਕੇ ਆਈਏ ਕਮੈਂਟਸ ਵਗੈਰਾ ਲੈ ਕੇ ਆਉਂਦੇ ਆ ਕਿ ਇਹਨਾਂ ਤੇ ਕਮੈਂਟਸ ਕਰਨ ਵਾਲੇ ਆ, ਤੇ ਪਲੀਜ਼ ਇਹਨਾਂ ਚੀਜ਼ਾਂ ਸਾਰੀਆਂ ਦੇ ਉੱਤੇ ਜਿਹੜੇ ਆ ਕਮੈਂਟਸ ਜ਼ਰੂਰ ਕਰਿਆ ਕਰੋ। ਜੀ ਜੀ, ਸੋ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ, ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਰਿਲੇਟਡ ਕੁਐਸਚਨ ਤੇ ਤੁਸੀਂ ਕਾਲ ਕਰ ਸਕਦੇ ਹੋ। ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ ਹੈਗਾ 408 272 ਤੇ 5200 408 272 5200। ਅੱਧਾ ਘੰਟਾ ਸਾਡਾ ਹੋਰ ਪ੍ਰੋਗਰਾਮ ਚੱਲਣਾ ਤੇ ਤੁਸੀਂ ਕਾਲ ਕਰ ਸਕਦੇ ਹੋ। ਪਿਛਲੇ ਵੀਕ ਕਈ ਕਾਲਸ ਆਈਆਂ ਰੇਡੀਓ ਸਟੇਸ਼ਨ ਤੇ, ਸਾਡਾ ਜੀ ਟਰੱਕ ਦਾ ਲੋਡ ਚੋਰੀ ਹੋ ਗਿਆ, ਅਸੀਂ ਫੜ ਲਿਆ, ਦੇਖ ਲਿਆ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ ਆ। ਸੋ ਇਹ ਪੰਜਾਬੀਆਂ ਨੂੰ ਵੀ ਬਹੁਤ ਹਿੱਟ ਕਰ ਰਿਹਾ ਹੈਗਾ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕਈ ਜਿਹੜੇ ਪੰਜਾਬੀ ਆ ਇਸ ਚੋਰੀਆਂ ਦੇ ਵਿੱਚ ਇਨਵੋਲਵ ਹੈਗੇ ਆ। ਪਿਛਲੇ ਹਫਤੇ ਮੈਨੂੰ ਯਾਦ ਨਹੀਂ ਵੀ ਅਸੀਂ ਖਬਰ ਕੀਤੀ ਕਿ ਨਹੀਂ, ਫੀਨਿਕਸ ਦੇ ਵਿੱਚ 4 ਜਣੇ ਅਰੈਸਟ ਕੀਤੇ ਗਏ ਸੀ। ਹਾਂਜੀ ਕੀਤੀ ਸੀ। ਹਾਂਜੀ, ਸੋ ਜਿਹੜੇ ਐਰੀਜ਼ੋਨਾ ਦੇ ਵਿੱਚ, ਬਿਲਕੁਲ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਹੁਣ ਬਣਦੀ ਜਾ ਰਹੀ ਹੈ ਟਰੱਕਿੰਗ ਇੰਡਸਟਰੀ ਦੇ ਵਿੱਚ। ਸੋ ਜਿਹੜੇ ਕਾਲਰ ਪਿਛਲੇ ਵੀ ਕਾਲ ਕਰਦੇ ਸੀ, ਮੈਂ ਕਿਹਾ ਵੀ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਲਿਓ, ਇੱਦਾਂ ਹੁਣ ਸਾਡੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ, ਤਾਂ ਕਿ ਹੋਰਨਾਂ ਨੂੰ ਵੀ ਪਤਾ ਲੱਗ ਸਕੇ ਕਿਸ ਤਰ੍ਹਾਂ ਉਹ ਬਚ ਸਕਦੇ ਹੈਗੇ ਆ, ਕਿਸ ਤਰ੍ਹਾਂ ਕੇਅਰਫੁਲ ਰਹਿਣਾ ਹੈਗਾ। ਪਰ ਇੰਸ਼ੋਰੈਂਸ ਕੰਪਨੀਆਂ ਦਾ ਵੀ ਬਹੁਤ ਵੱਡਾ ਜਿਹੜਾ ਧੂੰਆਂ ਨਿਕਲਿਆ ਹੋਇਆ ਆ। ਕਿਤੇ ਇਹ ਨਾ ਹੋਵੇ ਜੋ ਸਿਚੁਏਸ਼ਨ ਹੁਣ ਚੱਲਦੀ ਹੈਗੀ ਆ ਤੇ ਇਹ ਹੋਵੇ ਵੀ ਇੰਸ਼ੋਰੈਂਸ ਕੰਪਨੀਆਂ ਕਹਿਣ ਅਸੀਂ ਕਾਰਗੋ ਦੀ ਇੰਸ਼ੋਰੈਂਸ ਕਰਨੀ ਨਹੀਂ ਹੈਗੀ, ਜਾਂ ਜੇ ਅਸੀਂ ਇੰਸ਼ੋਰੈਂਸ ਕਰਨੀ ਆ ਤਾਂ ਅਸੀਂ ਡਿਡਕਟੀਬਲ ਬਹੁਤ ਹਾਈ ਰੱਖਾਂਗੇ, ਮੇਬੀ $10,000 ਜਾਂ $20,000। ਸੋ ਇਦਾਂ ਦੀ ਸਿਚੁਏਸ਼ਨ ਆ ਸਕਦੀ ਆ, ਕਿਉਂਕਿ ਮੈਂ ਇੰਸ਼ੋਰੈਂਸ ਨਾਲ ਰਿਲੇਟਡ ਹੈਗਾ, ਮੈਨੂੰ ਪਤਾ ਬਹੁਤ ਕੁਝ ਇਹ ਬਿਹਾਈਂਡ ਦਾ ਸੀਨ ਵਾਪਰ ਰਿਹਾ ਆ। ਕਿਉਂਕਿ ਇੰਸ਼ੋਰੈਂਸ ਕੰਪਨੀਆਂ, ਖਾਸ ਕਰਕੇ ਟਰੱਕਿੰਗ ਇੰਸ਼ੋਰੈਂਸ ਕੰਪਨੀਆਂ, ਪਿਛਲੇ 12 ਸਾਲਾਂ ਤੋਂ ਲਗਾਤਾਰ ਪੈਸੇ ਲੂਜ਼ ਕਰ ਰਹੀਆਂ, ਬਿਲੀਅਨਸ ਆਫ ਡਾਲਰ।
ਨਾਟ ਏ ਸਿੰਗਲ ਇੰਸ਼ੋਰੈਂਸ ਕੰਪਨੀ ਨੇ ਜਿਹੜੇ ਪੈਸੇ ਪਿਛਲੇ 12 ਸਾਲਾਂ ਦੇ ਦੌਰਾਨ ਟਰੱਕਿੰਗ ਇੰਡਸਟਰੀ ਚੋਂ ਬਣਾਏ ਹੈਗੇ ਆ। ਜੀ ਬਿਲਕੁਲ। ਜਾਂ ਸੋ ਆਪਾਂ ਇੱਥੇ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਤੇ ਬ੍ਰੇਕ ਤੋਂ ਪਾਰ ਆਪਾਂ ਚਰਚਾ ਕਰਦੇ ਹਾਂ ਤੇ ਸਰੋਤਿਆਂ ਨੂੰ ਸੱਦਾ ਦਿੰਦੇ ਹਾਂ ਕਿ ਤੁਹਾਡੇ ਵੀ ਜਿਹੜੇ ਸੁਝਾਅ ਨੇ, ਤੁਹਾਡੀਆਂ ਰਾਏ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ 408 272 5200 ਦੇ ਉੱਤੇ ਜੀ। ਆਪਾਂ ਗੱਲਬਾਤ ਕਰ ਸਕਦੇ ਹਾਂ। ਮੈਂ ਘਰ ਹੀ ਆ ਘਰ ਡਾਕਟਰ ਮੈਂ ਆ ਜਾ ਮੇਰੇ ਇਧਰੋਂ ਤੁਹਾਡਾ ਐਡਰੈਸ ਕੀ ਆ? ਮੈਂ ਕਿਹਾ ਤੂੰ ਕਦੀ ਆਇਆ ਨਹੀਂ ਪ੍ਰਾਈਵੇਟ ਟੈਸਟਿੰਗ ਤੇ? ਕਾਲ ਕਰਕੇ ਕਰਨੇ ਪੈਣੇ ਆ, ਬਾਹਰ ਹੀ ਜਿੱਥੇ ਜਿੱਥੇ ਹੈਗੇ ਉੱਥੇ ਤੇ ਕਰੀ ਜਾਓ ਇਹਨਾਂ ਦੇ। ਪ੍ਰਵੀਨ ਜੀ ਹੈਲੋ।
ਬਾਤ ਨਹੀਂ ਹੋ ਰਹੀ ਨਾ ਉੱਤੇ ਤਾਂ ਇਹ ਲਿਖੀ ਹੋਈ ਪਹਿਲਾਂ ਜਿਹੜਾ ਆਪਾਂ ਚੀਜ਼ਾਂ ਦਾ ਬਣਾਇਆ ਨਹੀਂ ਸੀ ਉਹ ਕਿੱਥੇ ਆਪਾਂ ਪ੍ਰਾਈਮ ਪ੍ਰਾਈਮ ਉਹਦੀ ਜਿਹੜੀ ਜੀਮੇਲ ਹੈ ਪ੍ਰਾਈਮ ਦੇਖੋ आप किसी पासवर्ड इतने से अपनी के बारे में किसी प्लीज ना ये ऐसे ना कंप्यूटर के पासवर्ड ना सेव करें तो ये तो हाँ और भी काम करना चाहिए जितने बैठते हैं उतने ना तेज बात बता जी थोड़ा स्पीकर ऑन है जी YouTube पे लाइव सुन रहे हैं बड़ी नजर थैंक यू सर थैंक यू हेलो ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਰਮਨ ਜੀ, ਆਪਾਂ ਉਸ ਇਸ਼ੂ ਤੇ ਗੱਲ ਕਰਦੇ ਸੀ, ਤੁਸੀਂ ਬੋਲਣ ਲੱਗੇ ਸੀ, ਫਿਰ ਵਿੱਚ ਬ੍ਰੇਕ ਆ ਗਈ ਤੇ ਉਹ ਤੇ ਆਪਾਂ ਹਾਂਜੀ ਜਿਹੜਾ ਹਾਂਜੀ ਮੇਰੇ ਖਿਆਲ ਲੱਗਦਾ ਆਪਣਾ ਸਪੀਕਰ ਔਨ ਸੀਗਾ ਕਹਿੰਦੇ YouTube ਦੇ ਉੱਤੇ ਆਪਣੀਆਂ ਗੱਲਾਂ ਸੁਣ ਰਹੀਆਂ ਸੀ ਆਈ ਡੋਨਟ ਨੋ ਮੇਰੀਆਂ ਤਾਂ ਬਾਲੀਆਂ ਨਹੀਂ ਸੁਣੀਆਂ, ਥੋੜੀਆਂ ਸੁਣੀਆਂ, ਕੋਈ ਨਹੀਂ, ਇਦਾਂ ਹੋ ਜਾਂਦੀ ਹੁੰਦੀ ਮਿਸਟੇਕ ਹੋਈ। ਚਲੋ ਜਗੂ ਭਾਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਉਸ ਤੋਂ ਬਾਅਦ ਜੀ ਆਪਾਂ ਜਿਹੜੀ ਇਹ ਗੱਲ ਹੈਗੀ ਹੈ ਜੀ, ਦੇਖੋ ਕੁਛ ਇੱਕ ਤਾਂ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਗੱਲ ਜ਼ਿਆਦਾ ਆਪਣੀ ਕਮਿਊਨਿਟੀ ਦੀ ਕਰਾਂਗੇ ਕਿਉਂਕਿ ਆਪਾਂ ਪੰਜਾਬੀ 'ਚ ਗੱਲ ਕਰ ਰਹੇ ਆਪਾਂ ਪੰਜਾਬੀ ਹਾਂ, ਸੋ ਕਿਸੇ ਨੂੰ ਬੁਰਾ ਲੱਗਦਾ ਤੇ ਆਮ ਸੌਰੀ ਬਟ ਸੱਚਾਈ ਇਹ ਆ ਨਾਲੇ ਕਿਉਂਕਿ ਨਾ ਇਹ ਨਹੀਂ ਗੱਲ ਹੈ ਆਪਣੇ ਰਮਨ ਜੀ, ਆਪਾਂ ਪਿਛਲੇ ਦਿਨਾਂ 'ਚ ਇਹ ਵੀ ਖਬਰ ਕੀਤੀ ਸੀ ਜਿਹੜੇ ਆਰਮੀਨੀਅਨ ਲੋਕਾਂ ਦਾ ਬਹੁਤ ਵੱਡਾ ਗੈਂਗ ਫੜਿਆ ਗਿਆ ਸੀ ਕਾਰਗੋ ਥੈਫਟ 'ਚ, ਪਰ ਆਪਾਂ ਕਿਉਂਕਿ ਪੰਜਾਬੀਆਂ ਨਾਲ ਰਿਲੇਟਡ ਆ, ਸੋ ਆਪਾਂ ਪੰਜਾਬੀਆਂ ਨਾਲ ਰਿਲੇਟਡ ਜਿਹੜੀ ਸੋ ਆਪਣੇ ਵਿੱਚ ਕੁਝ ਬੈਡ ਐਪਲਸ ਇਸ ਵੇਲੇ ਹੈਗੇ ਆ ਜਿਹੜੇ ਕਿ ਬਹੁਤ ਜ਼ਿਆਦਾ ਮਾੜਾ ਕੰਮ ਕਰ ਰਹੇ ਆ, ਠੀਕ ਹੈ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਐਕਚੁਅਲ ਦੇ ਵਿੱਚ ਪ੍ਰੋਬਲਮ ਹੈਗੀ ਆ, ਪ੍ਰੋਬਲਮ ਜਿਹੜੀਆਂ ਸਾਡੀਆਂ ਇਸ ਵੇਲੇ ਟਰੱਕਿੰਗ ਇੰਡਸਟਰੀ ਦੇ ਵਿੱਚ ਐਪਸ ਹੈਗੀਆਂ ਜਾਂ ਕੈਰੀਅਰ 411 ਆ ਜਾਂ ਆਪਣੇ ਹਾਈਵੇ ਐਪ ਆ ਜਾਂ ਕੋਈ ਵੀ ਸਕਰੀਨਿੰਗ ਐਪ ਹੈ ਜਿਹੜੀ ਕੈਰੀਅਰਸ ਦੀ, ਉਹਦੇ ਵਿੱਚ ਸਾਡੇ ਜਿਹੜੇ ਪੰਜਾਬੀ ਟਰੱਕਰਸ ਹੈਗੇ ਆ, ਟਰੱਕਿੰਗ ਕੰਪਨੀਆਂ ਹੈਗੀਆਂ, ਉਹ ਕਈ ਇਨੋਸੈਂਟ ਮਿਸਟੇਕਸ ਕਰ ਰਹੀਆਂ ਹੈਗੀਆਂ। ਇਨੋਸੈਂਟ ਮਿਸਟੇਕ ਮੈਂ ਤਾਂ ਕਹਿ ਰਿਹਾ, ਜਾਣੇ ਅਣਜਾਣੇ ਦੇ ਵਿੱਚ ਮਿਸਟੇਕਸ ਕਰ ਰਹੀਆਂ ਹੈਗੀਆਂ ਜਿਹੜੀਆਂ ਕਿ ਉਹਨਾਂ ਦੀਆਂ ਉੱਥੇ ਉਹ ਕੈਚ ਹੋ ਜਾਂਦੀਆਂ ਇਹਨਾਂ ਐਪਸ ਦੇ ਥਰੂ। ਇਹਨਾਂ ਸਰਵੇਲੈਂਸ ਮੈਂ ਐਪਸ ਕਹੂੰਗਾ ਜਿਹੜੀਆਂ ਸਰਵੇਲੈਂਸ ਕਰਦੀਆਂ ਹੈਗੀਆਂ, ਜਿਹੜੀਆਂ ਟਰੈਕ ਕਰਦੀਆਂ ਹੈਗੀਆਂ ਟਰੱਕਿੰਗ ਕੰਪਨੀ ਨੂੰ ਕਿ ਟਰੱਕਿੰਗ ਕੰਪਨੀ ਕੀ ਕਰ ਰਹੀ ਹੈ। ਸਾਰਿਆਂ ਨੂੰ ਪਹਿਲੀ ਜਿਹੜੀ ਪ੍ਰੋਬਲਮ ਆਉਂਦੀ ਹੈਗੀ ਆ ਉਹ ਹੈਗੀ ਆ ਕਿ ਤੁਹਾਡੇ ਇੱਕ ਐਡਰੈਸ ਦੇ ਉੱਤੇ ਮਲਟੀਪਲ ਕੰਪਨੀਆਂ ਜਿਹੜੀਆਂ ਉਹ ਰਜਿਸਟਰਡ ਹੈਗੀਆਂ। ਪਹਿਲੀ ਪ੍ਰੋਬਲਮ, ਇੱਕ ਸੈੱਲਫੋਨ ਨੰਬਰ ਜਾਂ ਇੱਕ ਫੋਨ ਨੰਬਰ ਕਈ ਕੰਪਨੀਆਂ ਵੱਲੋਂ ਯੂਜ਼ ਕੀਤਾ ਜਾ ਰਿਹਾ, ਇੱਕ ਐਡਰੈਸ ਯੂਜ਼ ਕੀਤਾ ਜਾ ਰਿਹਾ, ਠੀਕ ਆ। ਦੂਸਰੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਸਾਰਿਆਂ ਨਾਲੋਂ ਵੱਡੀ ਹੈਗੀ ਆ ਕਿ ਜਦੋਂ ਅਸੀਂ ਆਪ ਦੇ ਨਾਂ ਤੇ ਲੋਡ ਲੈ ਕੇ ਦੂਜੇ ਕਿਸੇ ਕੈਰੀਅਰ ਨੂੰ ਚੁਕਾਉਣੇ ਹੈਗੇ ਆ, ਉਹ ਡਬਲ ਬ੍ਰੋਕਰਿੰਗ ਹੈਗੀ ਆ। ਆਪਾਂ ਬਹੁਤ ਚਿਰ ਤੋਂ, ਮੇਰੇ ਖਿਆਲ ਜਦੋਂ ਤੋਂ ਮੈਂ ਰੇਡੀਓ ਤੇ ਆ, ਮੈਂ ਇਹ ਗੱਲ ਕਹਿਣਾ ਆ ਰਿਹਾ ਕਿ ਇਹ ਡਬਲ ਬ੍ਰੋਕਰਿੰਗ ਜਿਹੜੀ ਆ ਇਹ ਤੁਹਾਨੂੰ ਇਹ ਰੋਂਗ ਹੈਗੀ ਆ, ਇਹ ਇਲੀਗਲ ਹੈਗੀ ਆ। $10,000 ਈਚ ਵਾਇਲੇਸ਼ਨ ਦਾ ਇਹਦਾ ਫਾਈਨ ਹੈਗਾ ਜੇ ਗਵਰਨਮੈਂਟ ਆਪਣਾ ਫਾਈਨ ਲਾਉਣ ਤੇ ਆ ਜਾਵੇ ਤੇ, ਠੀਕ ਆ। ਪਰ ਉਹ ਇਨਫੋਰਸਮੈਂਟ ਨਹੀਂ ਕਰ ਰਹੇ। ਪਰ ਹੁਣ ਜਿਹੜੇ ਬ੍ਰੋਕਰ ਹੈਗੇ ਆ, ਕਿਉਂਕਿ ਦੇਖੋ ਕੰਮ ਕੀ ਹੋ ਰਿਹਾ, ਤੁਸੀਂ ਬ੍ਰੋਕਰ ਕੋਲੋਂ ਲੋਡ, ਆਪਣੀ ਇੰਡਸਟਰੀ ਦੇ ਵਿੱਚ ਲੋਡਾਂ ਦਾ ਮਾੜਾ ਹਾਲ ਕਿਉਂ ਆ, ਆਪਣੀ ਦੁਨੀਆ ਦੇ ਵਿੱਚ ਟਰੱਕਿੰਗ ਇੰਡਸਟਰੀ 'ਚ ਲੋਡਾਂ ਦਾ ਮਾੜਾ ਹਾਲ ਕਿਉਂ ਆ? ਕਿਉਂਕਿ ਲੋਡ ਜਿਹੜਾ ਆ ਬ੍ਰੋਕਰ ਕੋਲੋਂ ਇੱਕ ਕੈਰੀਅਰ ਲੈਂਦਾ, ਉਹ ਕੈਰੀਅਰ ਆਪਣਾ $200 $400 ਰੱਖ ਕੇ ਅਗਲੇ ਕੈਰੀਅਰ ਨੂੰ ਦਿੰਦਾ, ਅਗਲਾ ਕੈਰੀਅਰ ਫਿਰ ਆਪਣਾ 200 400 ਰੱਖ ਕੇ ਜਿਹੜਾ ਜਿਹਨੇ ਅਸਲ ਲੋਡ ਕਰਨਾ ਉਹਨੂੰ ਪਹੁੰਚਦਾ। ਉਹ ਜਦੋਂ ਤੱਕ ਉਹਦੇ ਕੋਲ ਪਹੁੰਚਦਾ, ਹੁਣ ਆਪਾਂ ਕਹਿੰਦੇ ਵੀ ਬ੍ਰੋਕਰ ਬਹੁਤ ਮਾਰ ਕਰਦੇ ਆ, ਬ੍ਰੋਕਰ ਬਹੁਤ ਪੈਸੇ ਕੱਟਦੇ ਆ। ਬ੍ਰੋਕਰ ਨਾਲੋਂ ਜ਼ਿਆਦਾ ਪੈਸੇ ਉਹ ਟਰੱਕਿੰਗ ਕੰਪਨੀਆਂ ਕੱਟਦੀਆਂ ਜਿਹੜੀਆਂ ਲੋਡ ਆਪਣੇ ਨਾਂ ਤੇ ਲੈ ਕੇ ਗਾਂਹ ਦਿੰਦੀਆਂ, ਠੀਕ ਆ। ਇਹ ਸੱਚਾਈ ਆ। ਇਹ ਚੀਜ਼ ਨੂੰ ਜਿਹੜਾ ਆ ਤੁਸੀਂ ਜਿੰਨੀ ਜਲਦੀ ਸਮਝ ਜਾਓਗੇ, ਹੁਣ ਇਹਨਾਂ ਚੀਜ਼ਾਂ ਤੇ ਠੱਲ ਪੈ ਰਹੀ ਆ ਕਿਉਂਕਿ ਇਹ ਚੀਜ਼ਾਂ ਦੇ ਉੱਤੇ ਜਿਹੜੀ ਆ ਜਦੋਂ ਤੁਸੀਂ ਕਿਸੇ ਬ੍ਰੋਕਰ ਕੋਲੋਂ ਲੋਡ ਲੈਂਦੇ ਆ, ਉਹ ਗਾਂਹ ਲੋਡ ਦਿੰਦੇ ਆ, ਉਹ ਜਿਹੜੀ ਚੀਜ਼ ਹੈ ਨਾ ਉਹ ਡਬਲ ਬ੍ਰੋਕਰੇਜ ਆ। ਔਰ ਉਹ ਜਿਹੜੀਆਂ ਇਹ ਹਾਈਵੇ ਐਪਸ ਆ ਜਾਂ ਕੈਰੀਅਰ 411 ਇਹ ਸਾਰੀਆਂ ਇਹਨਾਂ ਦੇ ਵਿੱਚੋਂ ਰਿਪੋਰਟ ਹੁੰਦੀਆਂ। ਜਦੋਂ ਉਹ ਰਿਪੋਰਟ ਹੁੰਦੀਆਂ ਇਹਨਾਂ ਦੇ ਵਿੱਚ ਤੁਹਾਡੀ ਕੰਪਨੀ ਨੂੰ ਬੈਨ ਕਰ ਦਿੱਤਾ ਜਾਂਦਾ, ਬ੍ਰੋਕਰ ਤੁਹਾਨੂੰ ਡੂ ਨਾਟ ਯੂਜ਼ ਲਿਸਟ ਤੇ ਪਾ ਦਿੰਦੇ ਆ। ਇੱਥੇ ਬ੍ਰੋਕਰਾਂ ਦਾ ਏਕਾ ਜਿਹੜਾ ਉਹ ਦਿਖ ਰਿਹਾ ਹੈਗਾ। ਸਾਡੀ ਟਰੱਕਿੰਗ ਇੰਡਸਟਰੀ ਜਿਹੜੀ ਆ, ਟਰੱਕਿੰਗ ਕੰਪਨੀਆਂ ਜਿਹੜੀਆਂ ਆ, ਓਨੈਸਟ ਮਿਸਟੇਕਾਂ ਵੀ ਕਿਸੇ ਕੋ ਹੁੰਦੀਆਂ ਤੇ ਕਈ ਜਾਣੇ ਜਾਣ ਕੇ ਵੀ ਕਰਦੇ ਆ, ਠੀਕ ਆ, ਕਈ ਜਾਣੇ ਉੱਦਾਂ ਵੀ। ਦੂਸਰੀ ਚੀਜ਼ ਜਿਹੜੀ ਅੱਜ ਬਹੁਤ ਜ਼ਿਆਦਾ ਜਿਹੜਾ ਚੱਲ ਰਿਹਾ ਹੈਗਾ
ਉਹ ਚੱਲ ਰਿਹਾ ਹੈਗਾ ਕਿ ਤੁਹਾਡੀ ਜਿਹੜੀ ਕੰਪਨੀ ਆ, ਤੁਸੀਂ ਆਪਣੀਆਂ ਕੰਪਨੀਆਂ ਲੋਕੀ ਵੇਚ ਰਹੇ ਆ, ਕਿਉਂਕਿ ਬੰਦ ਕਰਨ ਨਾਲੋਂ ਚੰਗਾ ਚਲੋ ਜਾਂ 8-10 ਹਜ਼ਾਰ ਦੀ ਵੇਚ ਦਿਓ, 5-7 ਹਜ਼ਾਰ ਦੀ ਵੇਚ ਦਿਓ। ਉਹਨਾਂ ਦਾ ਅਸਲ ਪ੍ਰੋਸੈਸ ਕਰਕੇ ਵੇਚਣਾ ਜ਼ਰੂਰੀ ਹੈਗਾ। ਉਹ ਕੰਪਨੀਆਂ ਜਿਹੜੀਆਂ ਬਿਨਾਂ ਪ੍ਰੋਸੈਸ ਤੋਂ ਵੈਸੇ ਹੀ ਉਹਨਾਂ ਦੇ 2 ਪੇਪਰ ਸਾਈਨ ਕੀਤੇ, ਪੈਸੇ ਫੜੇ ਤੇ ਕੱਲ ਮੁੱਕ ਗਈ, ਇੱਦਾਂ ਨਹੀਂ ਹੁੰਦਾ। ਸਾਰਿਆਂ ਨਾਲੋਂ ਪਹਿਲਾ ਜਿਹੜਾ ਉਹਦਾ ਰੂਲ ਹੈਗਾ, ਆਪਣਾ IRS ਦਾ ਜਿਹੜਾ ਤੁਹਾਡਾ TIN ਨੰਬਰ ਆ, IRS ਨੂੰ ਕਾਲ ਕਰਕੇ ਉਹ TIN ਨੰਬਰ ਜਿਹੜਾ ਆ ਉਹ ਪੋਟੈਂਸ਼ੀਅਲ ਬਾਇਰ ਜਿਹੜਾ ਉਹਦੇ ਨਾਂ ਤੇ ਸਾਰਿਆਂ ਨਾਲੋਂ ਪਹਿਲਾਂ ਉਹ ਟ੍ਰਾਂਸਫਰ ਹੋਣਾ ਚਾਹੀਦਾ ਤੁਹਾਡਾ। ਜੇ ਉਹ ਟ੍ਰਾਂਸਫਰ ਨਹੀਂ ਹੁੰਦਾ, ਉਹ ਬਾਇਰ ਕੱਲ ਨੂੰ ਜਾ ਕੇ ਜੋ ਮਰਜ਼ੀ ਕਰ ਦੇ ਤੁਹਾਡੀ ਕੰਪਨੀ ਨਾਂ ਤੇ, ਉਹ ਸਾਰਾ ਤੁਹਾਡੇ ਸਿਰ ਪੈਣਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਤੁਸੀਂ ਲੀਗਲੀ ਜਿਹੜੇ ਕੰਮ ਆ ਨਾ ਉਹ ਕਰਨੇ ਸਿੱਖੋ। ਇੱਥੇ ਲੀਗਲੀ ਕੰਮ ਨਹੀਂ ਕਰੋਗੇ, ਲੀਗਲ ਤਰੀਕੇ ਨਾਲ ਨਹੀਂ ਚੱਲੋਗੇ, ਇਹ ਐਂਡ ਸਮੇਂ ਤੇ ਨੁਕਸਾਨ ਹੋਣਾ ਹੀ ਹੋਣਾ। ਔਰ ਸਾਡੀ ਇੰਡਸਟਰੀ ਦਾ ਸਾਰਿਆਂ ਨਾਲੋਂ ਜ਼ਿਆਦਾ ਨੁਕਸਾਨ ਇਸੇ ਕਰਕੇ ਹੋ ਰਿਹਾ ਕਿ ਅਸੀਂ ਸ਼ਾਰਟਕਟ ਭਾਲਦੇ ਹਾਂ। ਫਟਾਫਟ ਉਹ ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕੰਟਰੈਕਟ ਹੋ ਜਾਂਦਾ, ਚੱਲ ਕੋਈ ਨਹੀਂ, ਤੇਰਾ ਲੋਡ ਆ ਤੂੰ ਚੱਕ ਲਾ, ਕਿਸੇ ਦਾ ਟਰੱਕ ਆ ਉਹਨੂੰ ਦੇ ਦਿੱਤਾ, ਪੇਮੈਂਟ ਆ ਉਹ ਦੇਈ ਜਾਂਦਾ, ਮਤਲਬ ਟੂ ਮੱਚ। ਇਹ ਚੀਜ਼ਾਂ ਸਾਰੀਆਂ ਜਿਹੜੀਆਂ ਸਾਡੇ ਇਸ ਵੇਲੇ ਬਹੁਤ ਮੈਸਅਪ ਹੋਇਆ ਪਿਆ ਜੀ। ਕੁਝ ਕਾਲਰਸ ਨੇ ਉਹ ਵੀ ਆਪਣੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਰੱਖਣਾ ਚਾਹੁੰਦੇ ਨੇ। ਆਪਣੇ ਨਾਲ ਜੁੜੇ ਨੇ ਰਵੀ ਜੀ। ਰਵੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾ ਇੱਕ ਕੁਐਸਚਨ ਰਮਨ ਜੀ ਨੂੰ ਹੈ। ਮੈਂ ਇੱਕ ਸਿਚੁਏਸ਼ਨ ਦੱਸਦਾ ਵੀਰ ਜੀ। ਮੇਰਾ ਇੱਕ ਫਰੈਂਡ ਆ, ਉਹਦਾ ਬ੍ਰਦਰ ਆ, ਉਹ ਬਾਕੀ ਆਪਦੇ ਇੰਡੀਆ ਤੋਂ ਆਇਆ ਜੀ। ਉਸ ਭਾਈ ਸਾਹਿਬ ਨੇ ਕਦੇ ਸਕੂਲ ਦੇਖਿਆ ਹੀ ਨਹੀਂ। ਉਹ ਅੱਛਾ, ਠੀਕ ਹੈ ਜੀ। ਉਹਨੇ ਲੈ ਲਿਆ ਸੀਰੀਅਲ। ਉਹਦਾ ਬ੍ਰਦਰ ਕਹਿੰਦਾ ਭਾਈ ਸਾਹਿਬ ਜੀ ਕੋਈ ਬੰਦਾ ਜਾਣ ਪਛਾਣ ਹੈਗਾ, ਇਹਨੂੰ ਟਰੱਕ ਦੀ ਜੌਬ ਰਖਾਓ। ਮੈਂ ਕਿਹਾ ਜੀ ਕੀ ਹੋ ਗਿਆ? ਉਹਨਾਂ ਨੇ ਜੀ ਸੀਰੀਅਲ ਲੈ ਲਿਆ। ਉਹ 4 ਮਹੀਨੇ ਕੁ ਪਹਿਲਾਂ ਆਇਆ। ਨਾ ਤਾਂ ਜੇ ਹੁਣ ਉਹਨੂੰ ਇੰਗਲਿਸ਼ ਆਉਂਦੀ ਹੋਈ ਨਹੀਂ, ਇੱਕ ਅੱਖਰ ਨਹੀਂ ਆਉਂਦੇ, ABC ਵੀ ਨਹੀਂ ਪੜ੍ਹਨੀ ਆਉਂਦੀ, ਜੇ ਉਹਨੂੰ ਇੰਗਲਿਸ਼ ਆਉਂਦੀ ਹੋਈ ਨਹੀਂ, ਉਹ ਸਾਈਨ ਕਿਵੇਂ ਪੜੂਗਾ, ਕਿਵੇਂ ਕਵੇ? ਹੁਣ ਮੇਰਾ ਕੁਐਸਚਨ ਇਹ ਹੈ ਵੀ ਕੋਈ FMCS ਤੇ ਤੁਸੀਂ ਦੱਸਦੇ ਹੋ ਜਾਂ ਕੋਈ DMB ਕੋਈ ਕੁਛ, ਉੱਥੇ ਕੋਈ ਸਕੂਲਾਂ ਨੂੰ ਕੋਈ ਰਿਕੁਆਇਰਮੈਂਟ ਹੀ ਨਹੀਂ ਵੀ ਬੰਦੇ ਨੂੰ ਚੈੱਕ ਕਰੋ ਜੀ ਇਹਨੂੰ ਕੁਛ ਆਉਂਦਾ ਕਿ ਨਹੀਂ ਆਉਂਦਾ, ਵੀ ਬਸ ਇਹਨੂੰ ਆ ਗਿਆ ਜੀ ਜਿਹੜਾ ਵੀ ਇਹਨੂੰ ਲਾਇਸੈਂਸ ਦਵਾ ਦਿਓ ਜੀ, ਦਵਾ ਦਿਓ ਕਰੀ ਜਾਓ। ਆਈ ਡੋਂਟ, ਮੈਂ ਤਾਂ ਨਹੀਂ ਉਹਦੇ ਨਾਲ ਜੋ ਟਰੱਕ ਚਲਾਉਂਦਾ, ਟਰੱਕ 'ਚ ਮੈਨੂੰ ਦਿਖ ਗਿਆ, ਮੈਂ ਤਾਂ ਉਹਦੇ ਨਾਲ ਆਪਦਾ ਕਾਰ ਲੈ ਕੇ ਜਾਂਦਾ। ਮੈਨੂੰ ਕੀ ਪਤਾ ਕਦੋਂ ਵਿੱਚ ਮਾਰੇ। ਜਦੋਂ ਵਿੱਚ ਮਾਰਿਆ, ਜੇ ਕੋਈ ਪੁਲਿਸ ਵਾਲਾ ਆ ਗਿਆ ਉਹਨੂੰ ਤਾਂ ਕੋਈ ਦੱਸ ਵੀ ਨਹੀਂ ਸਕਦਾ ਵੀ ਇਹਨੇ ਕੀਤਾ ਕੀ ਤੇ ਕੀ ਨਹੀਂ ਕੀਤਾ ਹੈਗਾ। ਇਟਸ ਸੋ ਅਲਾਰਮਿੰਗ। ਤਾਂ ਮੈਨੂੰ ਇਹ ਦੱਸੋ ਜੀ ਕੋਈ ਹੈਗਾ ਕੋਈ ਪ੍ਰੋਸੀਜਰ ਕਿ ਨਹੀਂ? ਬਿਲਕੁਲ ਜੀ ਹੈਗਾ। ਅਸੀਂ ਤਾਂ ਇਹੋ ਹੀ ਕਹਿੰਦੇ ਆ ਕਿ ਇਹ ਆਲਵੇਜ਼ ਇਸ ਚੀਜ਼ ਦੇ ਉੱਤੇ ਗੱਲ ਹੁੰਦੀ ਹੈ ਕਿ ਜਿਹੜੇ ਸਕੂਲ ਹੈਗੇ ਆ, ਸਕੂਲ ਇੱਕ ਮੁੱਢ ਹੁੰਦਾ ਆ। ਜਦੋਂ ਸਕੂਲ ਕਿਸੇ ਨੂੰ ਲਾਇਸੈਂਸ ਦਵਾਉਂਦਾ ਆ, ਉਹ ਇੱਕ ਮੁੱਢ ਹੁੰਦਾ, ਉਹਦੇ ਕੋਲ ਸਾਰਿਆਂ ਨਾਲੋਂ ਪਹਿਲਾਂ ਇਨੀਸ਼ੀਅਲ ਚੀਜ਼ ਹੁੰਦੀ ਆ। ਬਾਕੀ ਇਹ ਗੱਲ ਹੈਗੀ ਆ ਕਿ ਸਕੂਲ ਜਿਹੜਾ ਹੈਗਾ ਉਹ ਕਿਹਨੇ ਦਿੱਤਾ ਹੈਗਾ, ਮੈਨੂੰ ਤਾਂ ਹੈਰਾਨੀ, ਮਤਲਬ ਇਹ ਹੈਰਾਨੀ ਨਹੀਂ, ਵੈਸੇ ਤਾਂ ਆਪਾਂ ਇਹ ਐਵੇਂ ਗੱਲ ਕਹੀਏ ਹੈਰਾਨੀ ਵਾਲੀ ਕੋਈ ਗੱਲ ਨਹੀਂ, ਕਿਉਂਕਿ ਅੱਜ ਕੱਲ੍ਹ ਤਾਂ ਇਹ ਨਾਰਮਲ ਗੱਲਾਂ ਹੋਈਆਂ ਪਈਆਂ। ਬਹੁਤ ਜਿਹੜੇ ਆਪਣੇ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਇਹ ਨਾਰਮਲ ਚੱਲ ਰਿਹਾ ਹੈਗਾ। ਔਰ ਤੁਸੀਂ ਕੀ ਸੋਚਦੇ ਆ ਵੀ ਜਿੰਨੇ ਅੱਜ ਦੀ ਤਰੀਕ ਦੇ ਵਿੱਚ ਟਰੱਕ ਤੇ ਡਰਾਈਵਰ ਚੜ੍ਹੇ ਹੋਏ ਆ, ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਮੇਰਾ ਕੋਈ ਉਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਹੈਗੀ, ਪਰ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹਨਾਂ ਨੂੰ ਲਾਇਸੈਂਸ ਕਿੱਦਾਂ ਮਿਲਿਆ ਹੈਗਾ? ਮੈਂ ਤਾਂ ਹਮੇਸ਼ਾ ਇਹ ਕਹਿੰਦਾ ਏਜੰਸੀਆਂ ਨੂੰ ਵੀ ਇਹ ਗੱਲ ਕਹੀਦੀ ਆ ਕਿ ਤੁਸੀਂ ਆਣ ਕੇ ਜੀ ਤੁਸੀਂ ਰੌਲਾ ਪਾਉਂਦੇ ਜੀ ਇੰਗਲਿਸ਼ ਆਉਣੀ ਚਾਹੀਦੀ, ਇੰਗਲਿਸ਼ ਆਉਣੀ ਚਾਹੀਦੀ। ਤੁਹਾਡੀ ਕਿਹੜੀ ਏਜੰਸੀ ਆ? ਫੜੋ ਉਹਨੂੰ, ਕਿਹੜੀ ਏਜੰਸੀ ਨੇ ਇਹਨਾਂ ਲਾਇਸੈਂਸ ਦਿੱਤਾ ਹੈ, ਕਿਉਂ ਦਿੱਤਾ ਹੈ ਲਾਇਸੈਂਸ, ਕਿੱਦਾਂ ਦਿੱਤਾ ਹੈ? ਨਹੀਂ, ਹੁਣ ਸਕੂਲ ਦੇ ਵਿੱਚ ਬੰਦਾ ਜਾਂਦਾ, ਸਕੂਲ ਨੂੰ ਵੀ ਤਾਂ ਚੈੱਕ ਕਰਨਾ ਪਏ ਵੀ ਇਹ ਕੁਝ ਕਰੂਗਾ ਕਿ ਨਹੀਂ ਕਰੂਗਾ। ਸਕੂਲ ਦੀ ਤਾਂ ਮੁੱਢਲੀ ਇਹ ਜਿਹੜੀ ਹੈ ਸਾਰਿਆਂ ਨੂੰ ਪਹਿਲੀ ਰਿਸਪੌਂਸਿਬਿਲਿਟੀ ਹੈ ਵੀ ਜੇ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਉਹਨੂੰ ਲਾਇਸੈਂਸ ਕਿੱਦਾਂ ਦਵਾਓਗੇ ਤੁਸੀਂ? ਸਹੀ। ਤੁਸੀਂ ਗੋਰਿਆਂ ਦੇ ਸਕੂਲ 'ਚ ਚਲੇ ਜਾਓ, ਉੱਥੇ ਜਾ ਕੇ ਕਹੋ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਮੈਨੂੰ ਲਾਇਸੈਂਸ ਦਵਾ ਦਿਓ, ਕਦੀ ਵੀ ਨਹੀਂ ਦਵਾਉਣਗੇ ਤੁਹਾਨੂੰ। ਜੀ ਥੈਂਕ ਯੂ ਰਵੀ ਜੀ, ਥੈਂਕ ਯੂ, ਬਹੁਤ ਧੰਨਵਾਦ। ਓਕੇ, ਥੈਂਕ ਯੂ। ਜੀ ਰਮਨ ਜੀ। ਕੱਲਾ ਇਹ ਜਿਹੜਾ ਐਜ਼ ਏ ਟਰੱਕਰ ਨਹੀਂ, ਐਜ਼ ਏ ਅਮਰੀਕਨ ਸਿਟੀਜ਼ਨ ਵੀ ਕੰਸਰਨ ਆ, ਐਜ਼ ਏ ਸੇਫਟੀ। ਇਹ ਇਸੇ ਕਰਕੇ ਤਾਂ ਫਿਰ ਉਹ ਇੰਗਲਿਸ਼ ਵਾਲਾ ਰੂਲ ਲੈ ਕੇ ਆਏ ਆ। ਹਾਂ, ਉਹ ਜਿਹੜੀ ਚੀਜ਼ ਹੈ ਨਾ, ਇਹ ਪਿਛਲੇ 4-5-7 ਸਾਲਾਂ ਦੇ ਵਿੱਚ ਜਿਹੜਾ ਜੋ ਕੁਝ ਵਾਪਰਿਆ, ਆਪਾਂ ਸਾਰਾ ਕੁਝ ਦੇਖਿਆ, ਆਪਾਂ ਬਹੁਤ ਰੌਲਾ ਵੀ ਪਾਇਆ, ਬਹੁਤ ਆਪਾਂ ਗੱਲਾਂ ਵੀ ਕੀਤੀਆਂ, ਸਭ ਕੁਝ ਕੀਤਾ, ਬਟ ਅਨਫੋਰਚੂਨੇਟਲੀ ਇਹ ਥਿੰਗਸ ਵੈਂਟ ਥਰੂ, ਪਾਸ ਥਰੂ। ਠੀਕ ਹੈ ਨਾ, ਇਹ ਸਾਰਾ ਕੁਝ ਹੋਇਆ, ਸਾਰਾ ਕੁਝ ਚੱਲਿਆ। ਠੀਕ ਹੈ ਨਾ, ਇਹ ਆਪਣੇ ਸਾਹਮਣੇ ਆ। ਹੁਣ ਆਪਣੇ ਸਾਹਮਣੇ ਆ ਰਹੇ ਕਨਸੀਕੁਐਂਸਿਸ, ਜੋ ਆਪਾਂ ਪਿਛਲੇ 4-5 ਸਾਲਾਂ ਦੇ ਵਿੱਚ ਕੀਤਾ ਨਾ, ਉਹਦੇ ਕਨਸੀਕੁਐਂਸਿਸ ਆ ਰਹੇ ਸਾਡੇ ਸਾਹਮਣੇ, ਉਹਦੇ ਸਿੱਟੇ ਨਿਕਲ ਕੇ ਆ ਰਹੇ ਆ। ਐਂਡ ਦੈਟ ਇਜ਼ ਵਾਟ ਵੀ ਹੈਵ ਟੂ ਐਕਸੈਪਟ ਇਟ, ਕਿ ਜੋ ਵੀ ਕੁਝ ਸਾਡੇ ਸਾਹਮਣੇ ਹੋਇਆ ਅਸੀਂ ਉਹ ਦੇਖਿਆ, ਉਹ ਹੁਣ ਜਿਹੜਾ ਚੀਜ਼ ਆਪਾਂ ਉਦੋਂ ਕਹਿ ਰਹੇ ਸੀਗੇ ਉਹ ਚੀਜ਼ ਸਾਹਮਣੇ ਆ ਰਹੀ ਹੈ। ਦੈਟਸ ਇਟ ਜੀ। ਆਪਣੇ ਨਾਲ ਜੁੜੇ ਨੇ ਅਮਰੀਕ ਸਿੰਘ ਜੀ। ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਹੁਣੇ ਆਪਾਂ ਗੱਲ ਕਰਦੇ ਸੀ ਨਾ, ਇੱਕ ਭਾਈ ਸਾਹਿਬ ਦੀ ਕਾਲ ਆਈ ਸੀ ਲਾਇਸੈਂਸਿੰਗ ਦੇ ਬਾਰੇ। ਜੀ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੰਨਾ ਕੁਝ ਹੋਣ ਦੇ ਬਾਅਦ ਵੀ ਅੱਜ ਦੀ ਤਰੀਕ 'ਚ ਇਹੋ ਜਿਹੇ ਲਾਇਸੈਂਸ ਇਸ਼ੂ ਹੋ ਰਹੇ ਆ। ਜੀ ਤੇ ਆਪਣਾ ਇੱਕ ਮੇਰੀ ਗੱਲ ਸੀਗੀ ਕਿ ਜਿਹੜਾ ਲਾਇਸੈਂਸਿੰਗ ਅਥਾਰਟੀ ਆ, ਜਿਹੜੀ DMV ਆ, ਉਹ ਲਾਇਸੈਂਸਿੰਗ ਅਥਾਰਟੀ ਆ। ਇੰਨੇ ਐਕਸੀਡੈਂਟ ਹੁੰਦੇ, ਕੇਸ ਹੁੰਦੇ। ਮੈਂ ਟਰੱਕਿੰਗ ਕੰਪਨੀਆਂ ਦੇ ਉੱਤੇ ਤਾਂ ਕਲੇਮ ਸੁਣਿਆ, ਪਰ ਕਦੀ ਕੋਈ ਜਾ ਕੇ DMV ਨੂੰ ਕਿਉਂ ਨਹੀਂ ਕਲੇਮ ਕਰਦਾ, ਉਹਨਾਂ ਦਾ ਫਾਲਟ ਕਿਉਂ ਨਹੀਂ ਕੱਢਦਾ। ਮੈਂ ਆਪਣਾ ਐਕਸਪੀਰੀਅੰਸ ਦੱਸਦਾ ਕਿ ਜਦ ਮੈਂ ਟਰੱਕ ਦਾ ਲਾਇਸੈਂਸ ਲਿੱਤਾ ਸੀ, ਮੈਂ ਪਹਿਲੇ ਡਰਾਈਵ ਟੈਸਟਡ ਟਰੱਕ ਦਾ ਲਾਇਸੈਂਸ ਪਾਸ ਕੀਤਾ ਸੀ। ਮੈਂ ਅਮਰੀਕਾ ਜਾ ਕੇ ਕਾਰ ਦਾ ਲਾਇਸੈਂਸ ਨਹੀਂ ਲਿਆ ਸੀ, ਮੈਂ ਵੀ ਸਿੱਧਾ ਟਰੱਕ ਦਾ ਲਾਇਸੈਂਸ ਲਿਆ ਸੀ। ਪਰ ਮੈਂ 3 ਮਹੀਨੇ ਟਰੱਕ ਦੇ ਉੱਤੇ ਲਾਏ ਸੀ, ਮੈਂ ਕੇਪੇਬਲ ਸੀ ਕਿ ਮੈਂ ਪਾਸ ਕਰ ਸਕਦਾ ਸੀਗਾ। ਤੇ ਮੈਂ ਆਪਣਾ ਜਿਹੜਾ ਨਾਲ ਇੰਸਟ੍ਰਕਟਰ ਸੀਗਾ, ਜਿਹੜਾ DMV ਵਾਲਾ ਸੀਗਾ, ਇੱਕ ਲੇਡੀ ਸੀ ਬੈਠੀ ਨਾਲ, ਮੈਂ ਉਹਨੂੰ ਵੀ ਦੇਖ ਰਿਹਾ ਸੀ ਕਿ ਇਹ ਕਰ ਕੀ ਰਹੀ ਆ। ਜਦ ਮੈਂ ਡਰਾਈਵ ਕਰ ਰਿਹਾ, ਉਹਦੇ ਕੋਲ ਇੱਕ ਚੈੱਕਲਿਸਟ ਸੀਗੀ, ਉਹ ਖਾਲੀ ਚੈੱਕਲਿਸਟ ਤੇ ਟਿਕ ਮਾਰ ਕਰ ਰਹੀ ਸੀ। ਉਹ ਚੈੱਕਲਿਸਟ ਤੇ ਟਿਕ ਮਾਰ ਕਰਕੇ ਤਾਂ ਟਰੱਕ ਨਹੀਂ ਚੱਲਦਾ। ਤੁਸੀਂ ਜਿਹੜਾ ਬੰਦਾ ਟਰੱਕ ਚਲਾਉਂਦਾ ਉਹਨੂੰ ਨਾਲ ਬਿਠਾਓ, ਉਹ ਇੱਕ ਰੋਡ ਟ੍ਰਿਪ ਲੈ ਕੇ ਜਾਂਦਾ, ਉਹ ਦੱਸ ਸਕਦਾ ਬੰਦੇ ਨੂੰ ਟਰੱਕ ਚਲਾਉਣਾ ਆਉਂਦਾ ਜਾਂ ਨਹੀਂ ਆਉਂਦਾ। ਜਿਹੜਾ ਲਾਇਸੈਂਸਿੰਗ ਦਾ ਪ੍ਰੋਸੀਜਰ ਆ, ਇਹ ਸਾਰਾ ਹੀ ਦੁਬਾਰਾ ਹੋਣਾ ਚਾਹੀਦਾ ਆ। ਕਿਉਂਕਿ ਤੁਸੀਂ ਪ੍ਰਾਇਮਰੀ ਸਕੂਲ 'ਚ ਨਿਆਣਾ ਪਾਉਂਦੇ ਨਾ ਪੜ੍ਹ ਲੈ, ਉਹ ਪ੍ਰਾਇਮਰੀ ਸਕੂਲ 'ਚ ਤੁਸੀਂ ਨਿਆਣਾ ਪਾਉਂਦੇ ਆ ਤਾਂ ਉਹਦਾ ਜਿਹੜਾ ਟੀਚਰ ਹੁੰਦਾ ਉਹ ਘੱਟੋ ਘੱਟ ਗ੍ਰੈਜੂਏਟ ਹੁੰਦਾ। ਤੁਸੀਂ ਹਾਈ ਸਕੂਲ 'ਚ ਜਾਂਦੇ ਆ, ਜਿਹੜੇ ਟੀਚਰ ਪੜ੍ਹਾਉਂਦੇ ਆ ਉਹ ਪੋਸਟ ਗ੍ਰੈਜੂਏਟ ਜਾਂ ਉਹ ਤੋਂ ਵੱਡੀ ਐਜੂਕੇਸ਼ਨ ਦੇ ਉਹ ਨਿਆਣੇ ਨੂੰ ਪੜ੍ਹਾ ਸਕਣ ਤੇ ਚੈੱਕ ਕਰ ਸਕਣ। ਇੱਥੇ ਕਮਰਸ਼ੀਅਲ ਡਰਾਈਵਰ ਦਾ ਟੈਸਟ ਲੈ ਰਹੇ ਹੁੰਦੇ ਆ, ਜਿਹੜਾ ਨਾਲ ਐਗਜ਼ਾਮੀਨਰ ਹੁੰਦਾ ਉਹਦਾ ਕਾਰ ਦਾ ਲਾਇਸੈਂਸ ਵਾਲਾ ਹੁੰਦਾ ਆ। ਉਹਨੂੰ ਕੀ ਪਤਾ ਕਿ ਟਰੱਕ ਵਾਲੇ ਨੂੰ ਕੀ ਚੈੱਕ ਕਰਨਾ। ਇਹਨਾਂ ਦਾ ਜਿਹੜਾ ਸਾਰਾ ਲਾਇਸੈਂਸਿੰਗ ਪ੍ਰੋਸੈਸ ਹੀ ਆ ਨਾ, ਦੈਟ ਇਜ਼ ਏ ਆਈ ਵਾਸ਼, ਉਹ ਕੁਝ ਵੀ ਨਹੀਂ ਹੈਗਾ। ਤੇ ਮੇਨ ਪ੍ਰੋਬਲਮ ਜਿਹੜੀ ਹੈਗੀ ਆ, ਉਹ ਲਾਇਸੈਂਸਿੰਗ ਪ੍ਰੋਸੈਸ ਨੂੰ ਸਹੀ ਕਰਨ ਦੀ ਆ। ਆਪਾਂ ਬਾਰ-ਬਾਰ ਬਲੇਮ ਕਰਦੇ ਆ ਕਿ ਉਹ ਫਲਾਣੇ ਨੇ ਲਾਇਸੈਂਸ ਲੈ ਲਿਆ, ਫਲਾਣੇ ਟਰੱਕਿੰਗ ਸਕੂਲ ਨੇ ਲਾਇਸੈਂਸ ਲੈ ਲਿਆ। ਉਹ ਜੇ ਤੁਹਾਡਾ ਸਟੈਂਡਰਡ ਹੋਊਗਾ ਤਾਂ ਕੋਈ ਉਹਨੂੰ ਪਾਸ ਕਰਕੇ ਦਿਖਾਏ, ਫੇਰ ਉਹਨੂੰ ਤੁਸੀਂ ਲਾਇਸੈਂਸ ਦਿਓ। ਜਦ ਤੁਹਾਡਾ ਕੋਈ ਸਟੈਂਡਰਡ ਹੀ ਹੈ ਨਹੀਂ ਤਾਂ ਫਿਰ ਜਿਹੜਾ ਮਰਜ਼ੀ ਲੈ ਜਾਏ। ਇਹ ਤਾਂ ਓਪਨ ਆ, ਜਿੱਦਾਂ ਬਾਰਡਰ ਖੋਲਿਆ ਸੀ ਨਾ, ਉਦਾਂ ਹੀ ਆ ਟਰੱਕ ਲਾਇਸੈਂਸ ਓਪਨ ਹੈਗੇ, ਜਿਹੜਾ ਮਰਜ਼ੀ ਆਏ ਤੇ ਜਿਹੜਾ ਮਰਜ਼ੀ ਲੈ ਜਾਏ। ਤੇ ਜਿਹੜੀ ਇੱਕ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਨਾ, ਮੈਂ ਇੱਕ ਇਨਸੀਡੈਂਟ ਸ਼ੇਅਰ ਕਰਦਾ, ਮੇਰੇ ਨਾਲ ਰੀਸੈਂਟਲੀ ਹੋਇਆ 2 ਵੀਕ ਪਹਿਲਾਂ। ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀ ਭਾਜੀ ਹੁਣੀ। ਮੈਂ ਇੱਕ ਲੋਡ ਚੱਕਿਆ ਸੀਗਾ, ਉਹ ਲੋਡ ਚੱਕ ਕੇ ਨੈਕਸਟ ਡੇ ਡਿਲੀਵਰ ਹੋਣਾ ਸੀਗਾ। ਬ੍ਰੋਕਰ ਸੀਗਾ ਉਹਦਾ, ਮੈਂ ਚਲੋ ਬ੍ਰੋਕਰ ਦਾ ਨਾਮ ਵੀ ਦੱਸਦਾ ਤਾਂ ਕਿ ਅੱਗੇ ਤੋਂ ਜੇ ਕੋਈ ਕੰਪਨੀ ਉਹਨਾਂ ਦੇ ਨਾਲ ਕੰਮ ਕਰਦੀ ਆ ਤੇ ਉਹ ਥੋੜਾ ਜਿਹਾ ਆਪਣਾ ਯਾਨੀ ਕਿ ਅਵੇਅਰ ਰਹਿਣ ਕਿ ਇਹਨਾਂ ਦੇ ਨਾਲ ਇਹ ਫਲੋ ਹੈਗਾ। ਬ੍ਰੋਕਰ ਸੀਗਾ ਸਪੌਟ ਦਾ, ਉਹਨਾਂ ਦਾ ਸਾਰਾ ਕੰਮ ਉਹ ਕੰਪਿਊਟਰ ਤੇ ਆਟੋਮੇਟਡ ਆ। ਠੀਕ ਆ ਜੀ, ਉਹਦੇ ਥਰੂ ਹਾਲਾਂਕਿ ਬ੍ਰੋਕਰ ਨਾਲ ਵਰਬਲੀ ਵੀ ਗੱਲ ਹੋਈ, ਸਭ ਚੀਜ਼ਾਂ ਕਨਫਰਮ ਹੋਈਆਂ, ਰੇਟ ਕਨਫਰਮੇਸ਼ਨ ਆ ਗਿਆ, ਨੈਕਸਟ ਡੇ ਡਿਲੀਵਰੀ ਇੰਨੇ ਵਜੇ ਦੀ। ਜਦ ਡਿਲੀਵਰੀ ਤੇ ਗਏ ਤਾਂ ਡਿਲੀਵਰੀ ਵਾਲੇ ਕਹਿੰਦੇ ਵੀ ਇਹਦਾ ਅਪਾਇੰਟਮੈਂਟ ਹੀ ਹੈ ਨਹੀਂ। ਹਾਂਜੀ ਅਮਰੀਕ ਜੀ, ਸੰਖੇਪ ਚ ਕਰ ਲਓ, ਆਪਣੇ ਕੋਲੇ ਸਮਾਂ ਥੋੜਾ ਹੀ ਬਚਿਆ ਜੀ, ਪਲੀਜ਼। ਹਾਂ ਚਲੋ ਠੀਕ ਹੈ, ਮੈਂ ਤੁਹਾਨੂੰ ਸ਼ਾਰਟ ਕਰਦਾ। ਐਂਡ ਰਿਜ਼ਲਟ ਇਹ ਹੈਗਾ ਉਹਦਾ ਕਿ ਡਿਲੀਵਰੀ ਅਪਾਇੰਟਮੈਂਟ ਮਿਲੀ 3 ਦਿਨ ਬਾਅਦ ਦੀ। ਠੀਕ ਹੈ, 3 ਦਿਨ ਬਹਿ ਕੇ ਡਿਲੀਵਰ ਕਰਨਾ ਪਿਆ। ਬ੍ਰੋਕਰ ਦਾ ਫਾਲਟ ਸੀ ਤੇ ਰਿਸੀਵਰ ਦਾ ਫਾਲਟ ਸੀ, ਜੋ ਵੀ ਅਪਾਇੰਟਮੈਂਟ ਦਾ ਇਸ਼ੂ ਸੀ। ਮੈਂ ਆਪਣੇ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤੀ, ਮੈਂ ਕਿਹਾ ਬ੍ਰੋਕਰ ਨਾ ਤਾਂ ਕ੍ਰਾਸ ਡੌਕ ਕਰਾ ਰਿਹਾ, ਨਾਲੇ ਮੈਨੂੰ ਕਹਿ ਰਿਹਾ ਜੇ ਸੀਲ ਤੋੜੀ ਤਾਂ ਕਲੇਮ ਹੋ ਜਾਣਾ। ਤੇ ਇਸ ਸਿਚੁਏਸ਼ਨ 'ਚ ਜਿਹੜਾ ਟਰਾਂਸਪੋਰਟ ਕੈਰੀਅਰ ਹੈਗਾ ਜਾਂ ਜਿਹੜਾ ਰੀਫਰ ਹੈਗਾ, ਉਹ ਸਟੋਰੇਜ ਯੂਨਿਟ ਨਹੀਂ ਆ, ਉਹ ਟਰਾਂਸਪੋਰਟੇਸ਼ਨ ਲੈ ਆ। ਮੈਂ ਕਿਹਾ ਇਹ ਮਿਸਯੂਜ਼ ਕਰਦੇ ਆ ਬ੍ਰੋਕਰ ਇਦਾਂ ਇਹਨਾਂ ਨੂੰ ਟਰਾਂਸਪੋਰਟੇਸ਼ਨ ਦੇ ਸਟੋਰੇਜ ਦੇ ਵਾਸਤੇ। ਉਹ ਇੰਸ਼ੋਰੈਂਸ ਕੰਪਨੀ ਵਾਲੇ ਕਹਿੰਦੇ ਕਿ ਵਧੀਆ ਤੂੰ ਸਾਨੂੰ ਅਵੇਅਰ ਕਰਾਇਆ ਇਸ ਚੀਜ਼ ਦੇ ਬਾਰੇ। ਤੇ ਇੰਸ਼ੋਰੈਂਸ ਕੰਪਨੀ ਵਾਲੇ ਕਹਿੰਦੇ ਜੇ ਤੂੰ ਆਪਣਾ ਟਰੱਕ ਅਨਹੁੱਕ ਕਰ ਦੇਗਾ ਟ੍ਰੇਲਰ ਤੋਂ ਤਾਂ ਵਿਲ ਡਿਨਾਈ ਐਨੀ ਕਲੇਮ। ਮੈਂ ਕਿਹਾ ਪਰ ਮੈਂ ਅਨਹੁੱਕ ਕਰ ਨਹੀਂ ਸਕਦਾ ਕਿਉਂਕਿ ਟ੍ਰੇਲਰ ਮੇਰਾ ਹੈਗਾ ਆ। ਪਰ ਉਹਨਾਂ ਨੇ ਇਨ ਫਿਊਚਰ ਲਈ ਇਹ ਗੱਲ ਕੰਸੀਡਰ ਕਰ ਰਹੇ ਆ ਕਿ ਬਾਕੀ ਵੀ ਜੇ ਕਿਸੇ ਨਾਲ ਹੁੰਦਾ ਤਾਂ ਪਲੀਜ਼ ਲੈਟ ਯੂਰ ਇੰਸ਼ੋਰੈਂਸ ਕੰਪਨੀ ਨੋ ਕਿ ਏਦਾਂ ਟ੍ਰੇਲਰ ਨੂੰ ਸਟੋਰੇਜ ਲੈ ਬ੍ਰੋਕਰ ਤੇ ਰਿਸੀਵਰ ਸ਼ਿਪਰ ਮਿਸਯੂਜ਼ ਕਰਦੇ ਆ, ਤਾਂ ਕਿ ਇਨ ਫਿਊਚਰ ਜੋ ਇੰਸ਼ੋਰੈਂਸ ਕੰਟਰੈਕਟ ਬਣਦੇ ਆ ਉਹਨਾਂ ਦੇ ਵਿੱਚ ਇਹ ਕਲੌਜ਼ ਪਾਇਆ ਜਾਏ ਕਿ ਜੇ ਰੇਟ ਕੰਟਰੈਕਟ ਦੇ ਹਿਸਾਬ ਨਾਲ ਇੰਨੇ ਟਾਈਮ ਦੇ ਵਿੱਚ ਲੋਡ ਅਨਲੋਡ ਨਹੀਂ ਹੁੰਦਾ ਤਾਂ ਉਹਦੀ ਇੰਸ਼ੋਰੈਂਸ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਹੈ। ਥੈਂਕ ਯੂ ਜੀ। ਥੈਂਕ ਯੂ, ਬਹੁਤ ਧੰਨਵਾਦ। ਹਾਂਜੀ, ਜਿਹੜੀ ਇੱਕ ਗੱਲ ਕੀਤੀ ਹੈ ਨਾ ਕਿ ਜਿਹੜੀ DMV ਟੈਸਟਰ ਦੀ ਗੱਲ ਆ, ਦੇਖੋ ਇਸ ਵੇਲੇ ਪ੍ਰੀਟੀ ਮਚ ਸਾਰੇ ਪਾਸੇ DMV ਦੇ ਵਿੱਚ ਕਮਰਸ਼ੀਅਲ ਯੂਨਿਟ ਆ। ਠੀਕ ਹੈ ਨਾ, ਆਪਾਂ ਇਹ ਨਹੀਂ ਸਟਿਪੂਲੇਸ਼ਨ ਰੱਖ ਸਕਦੇ। ਜਿਹੜਾ ਉਹ ਚੈੱਕ ਮਾਰਕ ਕਰਦੇ ਆ ਨਾ, ਆਪਣਾ ਜਦੋਂ ਆਪਣੇ ਲਾਗੇ ਬੈਠੇ ਹੁੰਦੇ ਚੈੱਕ ਮਾਰਕ ਕਰਦੇ, ਉਹਨਾਂ ਨੇ ਈਚ ਐਂਡ ਐਵਰੀ ਸਟੈਪ ਤੁਹਾਡਾ ਮਾਰਕ ਕਰਨਾ ਹੁੰਦਾ ਟੂ ਗੋ ਬੈਕ ਐਂਡ ਗਿਵ ਯੂ ਦ ਸਕੋਰਸ
ਠੀਕ ਹੈ ਨਾ, ਉਹ ਉਹਨਾਂ ਦੀ ਜੌਬ ਆ, ਉਹ ਉਹਨਾਂ ਦਾ ਕ੍ਰਾਈਟੇਰੀਆ ਹੈਗਾ। ਆਪਾਂ ਅੱਜ ਤੱਕ ਮੇਰੇ ਖਿਆਲ ਸ਼ਾਇਦ ਹੀ ਕਿਸੇ ਨੇ ਆਪਣੇ ਜਿਹੜਾ ਟੈਸਟਰ ਹੈਗਾ DMV ਦੇ ਵਿੱਚ ਆਪਣਾ ਟੈਸਟ ਲੈਂਦਾ ਹੈਗਾ, ਉਹਦਾ ਪਹਿਲਾਂ ਜਾ ਕੇ ਲਾਇਸੈਂਸ ਚੈੱਕ ਕੀਤਾ ਹੋਵੇ ਕਿ ਉਹ ਕਮਰਸ਼ੀਅਲ ਹੈਗਾ ਕਿ ਨਹੀਂ ਹੈਗਾ। ਕਿਹੜਾ ਲਾਇਸੈਂਸ? ਵੀ ਕੈਨ ਨਾਟ ਸੇ ਕਿ ਉਹ ਕਮਰਸ਼ੀਅਲ ਲਾਇਸੈਂਸ ਨਹੀਂ ਹੈਗਾ। ਜੇ ਉਹਨੂੰ ਜੌਬ ਤੇ ਰੱਖਿਆ ਗਿਆ ਹੈਗਾ, ਕਮਰਸ਼ੀਅਲ DMV ਦੇ ਚੋਂ ਕੰਮ ਕਰਦਾ ਹੈਗਾ, ਉਹਦੀ ਕੋਈ ਕੁਆਲੀਫਿਕੇਸ਼ਨ ਹੋਊਗੀ ਤਾਂ ਹੀ ਉਹਨੂੰ ਰੱਖਿਆ ਗਿਆ ਹੈਗਾ। ਠੀਕ ਹੈ ਨਾ, ਇਸ ਤੋਂ ਪਹਿਲਾਂ ਕਿ ਆਪਾਂ ਦੂਜੇ ਦੇ ਹੱਥ ਚੱਕੀਏ ਜਾਂ ਅੱਖ ਉਂਗਲ ਚੱਕੀਏ, ਪਹਿਲਾਂ ਆਪਾਂ ਦੇਖੀਏ ਕਿ ਆਪਾਂ ਉਹਦੀ ਕੀ ਇਨਵੈਸਟੀਗੇਸ਼ਨ ਕੀਤੀ ਹੈ, ਕਿਹਦੇ ਬੇਸਿਸ ਦੇ ਉੱਤੇ ਆਪਾਂ ਕਹਿ ਰਹੇ ਵੀ ਉਹ ਨਾਨ ਕੁਆਲੀਫਾਈਡ ਬੰਦਾ ਉੱਥੇ ਬੈਠਾ ਹੈਗਾ ਜਿਹੜਾ ਆਪਣਾ ਟੈਸਟ ਲੈ ਰਿਹਾ ਹੈਗਾ। ਸੋ ਇਸ ਕਰਕੇ ਦੂਜੇ 'ਚ ਖਾਮੀਆਂ ਨਹੀਂ ਕੱਢਣੀਆਂ ਚਾਹੀਦੀਆਂ। ਯੈਸ, ਮੈਂ ਇਹ ਨਹੀਂ ਕਹਿੰਦਾ ਕਿ DMV ਦਾ ਸਿਸਟਮ ਠੀਕ ਹੈਗਾ, ਮੈਂ ਬਿਲਕੁਲ ਐਗਰੀ ਕਰਦਾ ਕਿ DMV ਦਾ ਸਿਸਟਮ ਵੀ ਫਲਾ ਹੈਗਾ, ਪਰ DMV ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜਾ ਟਰੱਕ ਸਕੂਲ ਸਿਖਾ ਕੇ ਲੈ ਕੇ ਗਿਆ ਉਹਦੇ 'ਚ ਕੋਈ ਕਿੰਨੀ ਕੁਆਲੀਫਿਕੇਸ਼ਨ ਸੀਗੀ। ਜਿਹੜੇ ਟਰੱਕ ਸਕੂਲ 'ਚ ਜਾ ਕੇ ਆਪਾਂ ਸਿੱਖਿਆ ਲਈ ਆ, ਉੱਥੇ ਆਪਾਂ ਕਦੀ ਦੇਖਿਆ ਕਿ ਉੱਥੇ ਜਿਹੜਾ ਟਰੱਕ ਸਕੂਲ 'ਚ ਸਾਨੂੰ ਸਿਖਾਉਂਦਾ ਉਹਦੇ ਕੋਲ ਲਾਇਸੈਂਸ ਹੈਗਾ? ਕਦੀ ਆਪਾਂ ਸਕੇਲ ਤੇ ਜਾ ਕੇ ਦੇਖਿਆ ਵੀ ਜਿਹੜਾ ਇੰਸਪੈਕਟਰ ਸਾਡੇ ਟਰੱਕ ਦੀ ਇੰਸਪੈਕਸ਼ਨ ਕਰਨ ਲੱਗਾ ਉਹਦੇ ਕੋਲ ਲਾਇਸੈਂਸ ਹੈਗਾ ਟਰੱਕ ਦਾ ਕਿ ਨਹੀਂ? ਨੋ, ਬਿਕਾਜ਼ ਉਹਨਾਂ ਦੇ ਵਿੱਚ ਕੁਆਲੀਫਿਕੇਸ਼ਨ ਕਿਸੇ ਸੈੱਟ ਰੂਲਸ ਐਂਡ ਰੈਗੂਲੇਸ਼ਨ ਦੇ ਥੱਲੇ ਉਹਨਾਂ ਕੋਲ ਹੈਗੀ, ਤਾਂ ਹੀ ਉਹ ਉੱਥੇ ਜੌਬ ਕਰ ਰਹੇ ਆ। ਜੀ। ਸੋ ਰਮਨ ਢਿੱਲੋਂ ਜੀ, ਜਿਹੜੀਆਂ ਜਾਣਕਾਰੀਆਂ ਨੇ ਇਹਨਾਂ ਨੂੰ ਆਪਾਂ ਇੱਕ ਵਾਰੀ ਇੱਥੇ ਵਿਰਾਮ ਦੇਵਾਂਗੇ। ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਲਈ। ਆਪਾਂ ਨਾਲ ਜੁੜਾਂਗੇ ਊੜਾ ਡੈਟਾ ਲੀਫ ਤੋਂ ਨਿਰਮਲ ਮਾਨ ਜੀ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਹੁਣ ਬੈਂਕਾਂ ਦੇ ਨਾਲ ਸੰਬੰਧਿਤ ਤੇ ਟਰੱਕਿੰਗ ਇੰਡਸਟਰੀ ਦੇ ਬਾਰੇ ਜਿਹੜਾ ਤਾਜ਼ਾ ਜਾਣਕਾਰੀਆਂ ਨੇ ਉਹ ਸਾਂਝੀਆਂ ਕਰਨਗੇ। ਰਮਨ ਢਿੱਲੋਂ ਜੀ, ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ। ਸੋ ਨਿਰਮਲ ਮਾਨ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਇਸ ਟਾਈਮ ਆਨ ਏਅਰ ਹੋ ਜੀ ਪੰਜਾਬੀ DSC ਦੇ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਅਜੋਤ ਭਾਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਨਿਰਮਲ ਭਾਜੀ, ਇਹ ਇੱਕ ਜਿਹੜੀ ਨਵੀਂ ਕੁਆਟਰ ਰਿਪੋਰਟ ਆਈ ਆ ਵੀ ਜਿਹੜੀ ਹਾਊਸ ਹੋਲਡ ਡੈਪਟ ਆ, ਹਾਊਸ ਹੋਲਡ ਲੋਕਾਂ ਦਾ ਜਿਹੜਾ ਕਰਜ਼ਾ ਆ ਉਹ $18.20 ਟ੍ਰਿਲੀਅਨ ਹੋ ਗਿਆ ਹੈਗਾ। ਪਹਿਲੇ ਕੁਆਟਰ ਦੇ ਵਿੱਚ $167 ਬਿਲੀਅਨ ਜਿਹੜਾ ਇਨਕਰੀਜ਼ ਹੋਇਆ। 2005 ਦਾ ਜਿਹੜਾ ਫਸਟ ਕੁਆਟਰ ਆ, ਇਹ ਅਮਰੀਕਾ ਦੇ ਜਿਹੜੇ ਲੋਕ ਆ, ਮੈਂ ਉਹਨਾਂ ਦੀ ਗੱਲ ਕਰਦਾ, ਆਪਾਂ ਜਿਹੜੇ ਸੋ ਇੰਨਾ ਜ਼ਿਆਦਾ ਕਰਜ਼ਾ, ਚਲੋ ਮੁਲਕ ਦਾ ਸਾਡਾ ਹੈਗਾ ਹੀ ਆਲਰੇਡੀ ਇੰਨੇ ਕਰਜ਼ੇ ਦੇ ਵਿੱਚ। ਸੋ ਉੱਪਰੋਂ ਆਪਾਂ ਦੇਖਦੇ ਹਾਂ ਰੋਜ਼ ਲੇ ਆਫ ਹੋ ਰਹੀ ਆ, ਟਰੱਕਿੰਗ ਇੰਡਸਟਰੀ ਦਾ ਹਾਲ ਆਪਾਂ ਨੂੰ ਪਤਾ ਹੀ ਆ। ਸੋ ਬਹੁਤ ਸਾਰੇ ਲੋਕ ਸਟ੍ਰੈਸ ਦੇ ਵਿੱਚ ਵੀ ਆ, ਤੇ ਤੁਸੀਂ ਇਸ ਫੀਲਡ ਦੇ ਵਿੱਚ ਆ, ਹੁਣ ਕੀ ਆਪਸ਼ਨਸ ਆ, ਕੀ ਚੱਲ ਰਿਹਾ ਹੈਗਾ? ਜੀ ਬਿਲਕੁਲ ਜੋਤ ਭਾਜੀ, ਜਿਹੜਾ ਤੁਸੀਂ ਡੈਟ ਕੀਤਾ ਨਾ ਓਵਰਆਲ ਡੈਟ, ਉਹਦੇ ਸਾਰਾ ਡੈਟ ਇਨਕਲੂਡ ਹੁੰਦਾ। ਉਹਦੇ 'ਚ ਤੁਹਾਡਾ ਘਰ ਦਾ ਮੌਰਗੇਜਸ ਵੀ ਹੋ ਗਈਆਂ, ਗੱਡੀਆਂ ਦੇ ਪੇਮੈਂਟਸ ਵੀ, ਪਲੱਸ ਕੋਈ ਹੀ ਲੋਕ ਲਈ ਹੋਈ ਉਹ ਵੀ ਹੈਗੀ ਆ। ਦੇਖੋ ਪਰ ਬਹੁਤ ਵੱਡਾ ਕਰਜ਼ਾ ਇਹਦੇ ਵਿੱਚ ਉਹ ਵੀ ਹੈ ਜਿਹੜੇ 'ਚ ਇਹਨਾਂ ਲੋਕਾਂ ਦਾ 2-2, 3-3% ਇੰਟਰਸਟ ਰੇਟ ਵੀ ਹੈਗਾ। ਐਂਡ ਆਫ ਕੋਰਸ ਘਰਾਂ ਦੀ ਕਿਸ਼ਤ ਤੇ ਆਪਾਂ ਨਹੀਂ ਅਵੋਇਡ ਕਰ ਸਕਦੇ, ਉਹ ਦੇਣੀ ਪੈਣੀ ਹੈ, ਬਿਕੋਜ਼ ਵਨ ਵੇ ਅਨਦਰ ਸਾਨੂੰ ਘਰ ਤੇ ਰਹਿਣ ਨੂੰ ਚਾਹੀਦਾ ਹੀ ਹੈ। ਪਰ ਜਿਹੜੀ ਮੇਨ ਕੰਸਰਨ ਦੀ ਗੱਲ ਹੈ ਜਿਹਦੇ ਵਿੱਚ ਅਸੀਂ ਜ਼ਿਆਦਾਤਰ ਹੈਲਪ ਕਰਦੇ ਹਾਂ, ਡੀਲ ਕਰਦੇ ਹਾਂ ਪਿਛਲੇ 18 ਸਾਲਾਂ ਤੋਂ, ਉਹ ਪ੍ਰਾਇਮਰਲੀ ਹੈਗੀ ਤੁਹਾਡਾ ਕ੍ਰੈਡਿਟ ਕਾਰਡ ਦਾ ਡੈਟ। ਸੋ ਕ੍ਰੈਡਿਟ ਕਾਰਡ ਦਾ ਡੈਟ ਜਿਹੜਾ ਸਿਰਫ ਜੇ ਆਪਾਂ ਹਰਜੋਤ ਭਾਜੀ ਸਿਰਫ ਉਹਨੂੰ ਹੀ ਕਰੀਏ ਤੇ ਆਲਮੋਸਟ 1.2 ਟ੍ਰਿਲੀਅਨ ਤੇ ਪਹੁੰਚ ਚੁੱਕਿਆ। ਐਵਰੇਜ ਹਾਊਸ ਹੋਲਡ ਦੇ ਉੱਤੇ ਤਕਰੀਬਨ $7,000 ਤੋਂ $8,000 ਦਾ ਕ੍ਰੈਡਿਟ ਕਾਰਡ ਡੈਟ ਹੈਗਾ। ਔਰ ਜੇ ਕ੍ਰੈਡਿਟ ਕਾਰਡ ਡੈਟ ਦੀ ਗੱਲ ਕਰੀਏ, ਉਹਦੀ ਇੰਟਰਸਟ ਰੇਟ ਹੀ ਸ਼ੁਰੂ ਹੁੰਦਾ 21 ਤੋਂ 22%। ਜੇ ਜਿੱਥੇ ਆਪਾਂ ਗੱਲ ਕੀਤੀ ਸੀ ਘਰਾਂ ਦੀ, ਜਿਹੜਾ 2, 3, 4% ਤੇ ਵੀ ਹੈਗਾ, ਪਰ ਇਹ 21 ਤੋਂ 22, 24% ਐਵਰੇਜ 24% ਚੱਲਦਾ ਪਿਆ। ਔਰ ਜੋ ਮੌਜੂਦਾ ਹਾਲਾਤ ਨੇ ਜਿਹਦੇ 'ਚ ਮਾਰਕੀਟ ਦੀ ਵੱਡੀ ਇਨਸਟੇਬਿਲਿਟੀ ਕਰਕੇ ਇੰਟਰਸਟ ਰੇਟ ਹੋਰ ਵੀ ਉੱਤੇ ਹੈਗੇ। ਔਰ ਚੱਕਰ ਇਹ ਹੈ ਕਿ ਜਿੱਦਾਂ ਇੰਡੀਆ ਦੇ ਵਿੱਚ ਲਾਲਿਆਂ ਦੇ ਵਿਆਜ ਹੁੰਦਾ ਸੀ ਨਾ ਕਿ 100 ਨੂੰ ਸੈਂਕੜੇ ਨੂੰ $2, ਉਹ ਹਿਸਾਬ ਹੈ ਇੱਥੇ ਕਿ ਜੇ 24% ਲਾ ਲਓ ਤੁਸੀਂ ਤੇ ਆਲਮੋਸਟ ਉਹੀ 2% ਪਰ ਮੰਥਲੀ ਹੋ ਗਿਆ। ਸੋ ਇਹ ਜਿਹੜਾ ਵਿਆਜ ਆ ਇਹ ਲਾਉਣਾ ਆਲਮੋਸਟ ਇੰਪੋਸੀਬਲ ਹੋ ਜਾਂਦਾ ਕਿ ਕਿਸੇ ਮਿਨੀਮਮ ਪੇਮੈਂਟ ਜੇ ਖਾਸ ਕਰਕੇ ਦੇਈਏ, ਕਿਉਂਕਿ ਅੱਜ ਕੱਲ੍ਹ ਤੁਸੀਂ ਆਪਣੀ ਸਟੇਟਮੈਂਟ ਤੇ ਦੇਖ ਸਕਦੇ ਹੋ, ਹਰ ਸਟੇਟਮੈਂਟ ਦੇ ਉੱਤੇ ਆਉਂਦਾ ਕਿ ਜੇ ਮਿਨੀਮਮ ਪੇਮੈਂਟ ਅਸੀਂ ਦਿੰਦੇ ਹਾਂ ਉਹਨੂੰ ਕਿੰਨਾ ਟਾਈਮ ਲੱਗਦਾ। ਤਕਰੀਬਨ 30 ਤੋਂ 50 ਸਾਲ ਲੱਗ ਜਾਂਦੇ ਨੇ। ਜਿੱਥੇ ਅਸੀਂ 10,000 ਦੇਣਾ ਉੱਥੇ 80,000 90,000 ਦੇ ਕੇ ਛੋੜਦੇ ਹਾਂ। ਜੇ 10,000 ਦੀ ਗੱਲ ਕਰ ਰਹੇ ਹਾਂ, ਜੇ ਆਪਾਂ ਦੇਣਾ ਹੀ 40 50 70 $80,000 ਹੈ, ਹਿਸਾਬ ਲਾ ਲਓ ਕਿੰਨਾ ਜ਼ਿਆਦਾ ਹੋਣਾ। ਸੋ ਆਉਣ ਵਾਲਾ ਟਾਈਮ ਵੀ ਕੋਈ ਇੰਨਾ ਸਖਾਵਾਂ ਨਹੀਂ, ਬਿਕੋਜ਼ ਮਾਰਕੀਟ ਅਜੇ ਵੀ ਕਾਫੀ ਇਨਸਟੇਬਲ ਹੈ। ਤੇ ਮੈਂ ਤੇ ਇਹੀ ਕਹਾਂਗਾ ਕਿ ਜਿਹੜਾ ਵੀ ਤੁਹਾਡਾ ਕਰਜ਼ਾ ਜਿਹੜਾ ਖਾਸ ਕਰਕੇ ਅਨਸਿਕਿਉਰ ਡੈਟ ਹੈ, ਜਿਸ ਕ੍ਰੈਡਿਟ ਕਾਰਡ ਦਾ, ਕੋਈ ਮੈਡੀਕਲ ਬਿਲਸ ਨੇ, ਤੁਹਾਡੀ ਕੋਈ ਆਊਟ ਆਫ ਬਿਜ਼ਨਸ ਚਲੇ ਗਿਆ, ਕੋਈ ਆਊਟਸਟੈਂਡਿੰਗ ਲੀਜ਼ ਹੀ, ਕੋਈ ਤੁਹਾਡਾ ਇਕਵਿਪਮੈਂਟ ਰੀਪੋ ਹੋ ਗਿਆ ਜਾਂ ਗੱਡੀ ਰੀਪੋ ਹੋ ਗਈ ਜਾਂ ਟੋਟਲ ਹੋ ਗਈ ਹੈ, ਉਹ ਗੱਡੀ ਟੋਟਲ ਜਾਂ ਰੀਪੋ ਹੋਣ ਦੇ ਬਾਅਦ ਵੀ ਉਹ ਜਿਹੜੇ ਪੂਰੇ ਦੇ ਪੂਰੇ ਪੈਸੇ ਨੇ ਆਪਣੇ ਕਲਾਇੰਟਸ ਨੂੰ ਪਾਉਂਦੇ ਨੇ। ਸੋ ਅਸੀਂ ਜਿਹੜਾ ਕੰਮ ਕਰਦੇ ਹਾਂ ਕਿ ਅਪ ਟੂ 60% ਤੁਹਾਡੇ ਪੈਸੇ ਜਿਹੜੇ ਮਾਫ ਕਰਾ ਸਕਦੇ ਹਾਂ, ਔਰ ਬਾਕੀ ਰਹਿੰਦੇ 40 ਦੀਆਂ ਇਨਸਾਨ ਕਿਸ਼ਤਾਂ ਬਣਾ ਸਕਦੇ ਹਾਂ। ਇਟਸ ਅਪ ਟੂ ਯੂ, ਜਿਹੜੇ ਸਾਡੇ ਲਿਸਨਰਸ ਹੈਗੇ ਨੇ, ਕਿ ਉਹ ਕਿੰਨਾ ਛੇਤੀ ਪੇ ਕਰਨਾ ਚਾਹੁੰਦੇ ਆ। ਐਜ਼ ਸਲੋ ਐਜ਼ 6 months, ਐਜ਼ ਹਾਈ ਐਜ਼ 4 years। ਤੁਸੀਂ 4 ਸਾਲਾਂ ਤੱਕ ਆਪਣਾ ਕ੍ਰੈਡਿਟ ਟੋਟਲ ਡੈਟ ਪੇ ਕਰ ਸਕਦੇ ਹੋ। ਔਰ ਸਭ ਤੋਂ ਮੋਸਟ ਇੰਪੋਰਟੈਂਟ ਫੈਕਟਰ ਕਿ ਜਦੋਂ ਤੁਸੀਂ ਜਿੰਨਾ ਚਿਰ ਤੁਹਾਡਾ ਕਰਜ਼ਾ ਮਾਫ ਨਹੀਂ ਹੁੰਦਾ, ਇੱਕ ਨਿੱਕਾ ਪੈਸਾ ਵੀ ਚਾਰਜ ਨਹੀਂ ਕਰਦੇ। ਆਫਟਰ ਪੇਇੰਗ ਆਲ ਦੈਟ ਫੀਸ, ਤੁਹਾਡੀ ਫੀਸ, ਲੇਟ ਪੇਮੈਂਟ ਫੀਸ, ਲਾਇਰਸ, ਐਵਰੀਥਿੰਗ, ਯੂ ਸਟਿਲ ਕੈਨ ਸੇਵ ਅਪ ਟੂ
60% ਔਨ ਐਵਰੇਜ 50% ਬਣ ਜਾਂਦਾ, ਪਰ ਅਪ ਟੂ 60% ਵੱਧ ਜਾਂਦਾ ਹੈ। ਔਰ ਜਿਹੜਾ ਤੁਹਾਡਾ ਕੋਈ ਕ੍ਰੈਡਿਟ ਦਾ ਵੀ ਡੈਮੇਜ ਹੁੰਦਾ, ਆਫ ਕੋਰਸ ਕ੍ਰੈਡਿਟ ਦਾ ਨੁਕਸਾਨ ਹੁੰਦਾ ਜਿੰਨਾ ਚਿਰ ਤੁਸੀਂ ਸਿਸਟਮ ਦੇ ਵਿੱਚ ਹੈਗੇ ਹੋ, ਬਟ ਵਾਂਸ ਯੂ ਡਨ ਤੁਹਾਡਾ ਕ੍ਰੈਡਿਟ ਜਿਹੜਾ ਉਹ ਬੈਕ ਟੂ ਟਰੈਕ ਵਿਦਿਨ 6 to 9 months ਦੁਬਾਰਾ ਆ ਜਾਂਦਾ ਹੈ। ਜੀ ਭਾਜੀ। ਜੀ ਜੀ, ਤੇ ਇੱਕ 10 ਸਟਰੀਟ ਜਿਹੜੀ ਇੱਕ ਵੈਬਸਾਈਟ ਹੈ ਨਿਰਮਲ ਮਾਨ ਜੀ, ਉਹ ਇਹ ਦਾਅਵਾ ਕਰ ਰਹੀ ਹੈ ਕਿ ਬਹੁਤ ਸਾਰੀਆਂ ਲੌਜਿਸਟਿਕਸ ਜਿਹੜੀਆਂ ਨੇ ਜਾਂ ਟਰੱਕਿੰਗ ਕੰਪਨੀ ਨੇ ਉਹ ਬੈਂਕ ਕਰਪਸੀ ਫਾਈਲ ਕਰ ਰਹੀਆਂ ਨੇ ਚੈਪਟਰ 11 ਦੀ, ਤੇ ਇਹਦੇ ਪਿੱਛੇ ਉਹ ਪਿਛਲੇ 2 ਸਾਲ ਦੇ ਜਿਹੜਾ ਟਾਈਮ ਆ ਉਹਨੂੰ ਉਹ ਗ੍ਰੇਟ ਫਰੇਟ ਰਿਸੈਸ਼ਨ ਕਰਾਰ ਦਿੰਦੇ ਨੇ ਜੀ। ਬਿਲਕੁਲ ਬਿਲਕੁਲ ਜੀ। ਅੱਜ ਟਾਈਮ ਜੇ ਗੱਲ ਕਰੀਏ ਆਪਾਂ ਪ੍ਰਵੀਨ ਜੀ, ਮੈਕਸਿਮਮ ਜਿਹੜੇ ਸਾਡੇ ਕੋਲ ਵੀ ਕਸਟਮਰਸ ਆ ਰਹੇ ਨੇ, ਕਾਲਸ ਆ ਰਹੀਆਂ ਨੇ, ਉਹ ਟਰੱਕਿੰਗ ਇੰਡਸਟਰੀ ਦੇ ਰਿਲੇਟਡ ਹੀ ਉਹ ਤੋਂ ਹੀ ਬਾਬਤ ਆ ਰਹੀਆਂ ਨੇ। ਔਰ ਜਿੱਦਾਂ ਹਰਜੀਤ ਭਾਜੀ ਨੇ ਵੀ ਅੱਗੇ ਮੈਂਸ਼ਨ ਕੀਤਾ, ਬਾਕੀ ਜਿਹੜੀ ਹਰ ਕੋਈ ਇੰਡਸਟਰੀ ਉਹਦੇ ਵਿੱਚ ਲੇ ਆਫ ਹੋ ਰਹੇ ਨੇ। ਟੈਕ ਇੰਡਸਟਰੀ ਬੜੇ ਪਿਛਲੇ ਵੀ ਜਿੰਨੇ ਰਿਸੈਸ਼ਨ ਆਏ ਨੇ, ਕਦੇ ਟੈਕ ਇੰਡਸਟਰੀ ਦੇ ਵਿੱਚ ਲੇ ਆਫ ਨਹੀਂ ਹੋਏ, ਉੱਥੇ ਵੀ ਲੇ ਆਫ ਹੋ ਰਹੇ ਨੇ। ਈਵਨ ਫੈਡਰਲ ਇੰਡਸਟਰੀ ਦੇ ਵਿੱਚ ਵੀ ਜਦੋਂ ਦਾ ਡੋਜ ਬਣਿਆ ਸੀ, ਫੈਡਰਲ ਦੇ ਵਿੱਚ ਵੀ ਬਹੁਤ ਸਾਰੇ ਲੇ ਆਫ ਹੋਏ ਨੇ। ਸੋ ਇਸ ਟਾਈਮ ਜਿਹੜੀ ਅਨਸਰਟਨਟੀ ਹਰ ਪਾਸੇ ਬਣੀ ਹੋਈ ਹੈ, ਬਿਕੋਜ਼ ਸਾਡੇ ਤੱਕ ਨਹੀਂ ਪਹੁੰਚੀ ਤੇ ਕਈ ਵਾਰ ਅਸੀਂ ਥੋੜਾ ਜਿਹਾ ਵਿਸਲੇ ਹੋ ਜਾਂਦੇ ਹਾਂ। ਮੈਂ ਤਾਂ ਕਹਾਂਗਾ ਜੇ ਡੈਟ ਹੈਗਾ ਲਾਸਟ 3 ਮਹੀਨਿਆਂ ਜੋ ਤੁਸੀਂ ਪੇ ਕਰ ਰਹੇ ਹੋ ਮਿਨੀਮਮ ਪੇਮੈਂਟ, ਰਿਗਾਰਡਲੈਸ ਕਿ ਤੁਹਾਡਾ ਬਿਜ਼ਨਸ ਹੈ ਜਾਂ ਤੁਹਾਡੀ ਨੌਕਰੀ ਹੈ ਜਾਂ ਤੁਹਾਡਾ ਕੋਈ ਵੀ ਹੋਰ ਕੰਮ ਹੈਗਾ, ਇੱਕ ਵਾਰੀ ਸਾਨੂੰ ਕਾਲ ਕਰ ਲਓ। ਵੀ ਕੈਨ ਸੇਵ ਯੂ ਅਪ ਟੂ 60% ਐਂਡ ਨੋ ਆਬਲੀਗੇਸ਼ਨ ਕਿ ਨੋ ਅਪਫਰੰਟ ਫੀ ਉਹ ਤੱਕ ਨਹੀਂ ਚਾਰਜ ਕਰਦੇ ਜਿੰਨਾ ਚਿਰ ਤੁਹਾਡਾ ਕਰਜ਼ਾ ਨਹੀਂ ਮਾਫ ਹੋ ਜਾਂਦਾ। ਈਵਨ ਇਫ ਯੂ ਐਨਰੋਲ ਵਿਦ ਅਸ ਫॉर 6 months, ਜੇ ਅਸੀਂ ਕੁਝ ਨਹੀਂ ਕਰਦੇ ਯੂ ਵੋਂਟ ਪੇ ਅ ਪੈਨੀ। ਸੋ ਕਾਲ ਕਰਨ ਦੇ ਵਿੱਚ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਔਰ 100% ਪ੍ਰਾਈਵੇਸੀ ਹੈ। ਮੈਂ ਨੰਬਰ ਦੱਸਣਾ ਇੱਕ ਵਾਰੀ, ਨੰਬਰ 888 888 9914 888 888 9914 ਜਾਂ ਸਾਡੀ ਵੈਬਸਾਈਟ ਆ ura.org ORA.org। ਜੀ ਜੀ। ਸੋ ਨਿਰਮਲ ਭਾਈ, ਮੇਰਾ ਕੁਐਸਚਨ ਸੀ ਵੀ ਜਦੋਂ ਡੈਪਟ ਕੰਸੋਲੀਡੇਸ਼ਨ ਕਰਦੇ ਨੇ, ਕਈਆਂ ਕੋ ਮੰਨ ਲਓ ਵੀ ਕਈ ਕ੍ਰੈਡਿਟ ਕਾਰਡ ਆ, ਤੁਸੀਂ ਕੰਸੋਲੀਡੇਸ਼ਨ ਕਰਤੀ, ਜਦੋਂ ਉਹਨਾਂ ਨੇ ਮੁੜ ਕੇ ਕ੍ਰੈਡਿਟ ਬਿਲਡਅਪ ਹੋਣਾ, ਉਹ ਕਿੰਨੇ ਕੁ ਸਾਲ ਲੱਗ ਜਾਂਦੇ ਆ? ਉਹਨਾਂ ਨੇ ਕੋਈ ਘਰ ਖਰੀਦਣਾ ਦੁਬਾਰਾ ਕੀ ਜਾਂ ਹੋਰ ਕਿੰਨਾ ਕੁ ਉਹਦੇ ਤੇ ਅਸਰ ਪੈਂਦਾ ਹੈਗਾ? ਜੀ ਜੀ ਬਿਲਕੁਲ ਅਜਿਤ ਭਾਜੀ, ਬਹੁਤ ਹੀ ਵੈਲਿਡ ਕੁਐਸਚਨ ਹੈ। ਜਨਰਲੀ ਮੈਂ ਜਿੱਦਾਂ ਕਿ ਕਿਹਾ ਕਿ ਵਿਦਿਨ 6 to 9 months ਤੁਹਾਡਾ ਜਿਹੜਾ ਉਹ ਰਾਈਟ ਅਵੇ ਤੁਹਾਡਾ ਬੈਕ ਔਨ ਟਰੈਕ ਆ ਜਾਂਦਾ। ਕਈ ਵਾਰ ਕੀ ਹੁੰਦਾ ਕਿ ਅਸੀਂ ਮਿਨੀਮਮ ਪੇਮੈਂਟ ਦੇਈ ਜਾਂਦੇ ਹਾਂ ਕਿ ਅਸੀਂ ਕ੍ਰੈਡਿਟ ਖਰਾਬ ਨਹੀਂ ਕਰਨਾ ਚਾਹੁੰਦੇ। ਆਫ ਕੋਰਸ ਤੁਹਾਨੂੰ ਲੱਗਦਾ ਕਿ ਤੁਹਾਡਾ ਸਕੋਰ 800 ਹੈ 900 ਹੈ, ਪਰ ਜੇ ਬੰਦਾ ਹੁਣ 10,000 ਜਾਂ 40,000 ਦਾ ਕ੍ਰੈਡਿਟ ਕਾਰਡ ਦਾ ਡੈਟ ਨਹੀਂ ਪੇ ਕਰ ਸਕਦਾ ਪਿਆ ਔਰ ਜੇ ਮਾਰਕੀਟ ਜਾ ਕੇ ਉਹ ਨਵਾਂ ਹੋਰ ਬੋਰੋ ਕਰਨਾ ਚਾਹੁੰਦਾ 4 ਲੱਖ ਜਾਂ 4 ਮਿਲੀਅਨ, ਬੈਂਕ ਹਮੇਸ਼ਾ ਰਿਲੈਕਟੈਂਟ ਰਹੇਗਾ ਉਹਨੂੰ ਪੈਸੇ ਦੇਣ ਵਾਸਤੇ ਕਿ 40,000 ਦਾ ਲਾਦਾ ਨਹੀਂ ਪਿਆ ਤੇ 4 ਲੱਖ ਅਸੀਂ ਕਿੱਦਾਂ ਦੇ ਦਈਏ, ਬਿਕੋਜ਼ ਤੁਹਾਡੀ ਡੈਟ ਟੂ ਇਨਕਮ ਰੇਸ਼ੀਓ ਐਕਸਟ੍ਰੀਮਲੀ ਹਾਈ ਹੈ। ਸੋ ਈਵਨ ਦੋ ਤੁਹਾਡਾ ਕ੍ਰੈਡਿਟ ਸਕੋਰ ਪਰਫੈਕਟ ਹੋ ਸਕਦਾ, ਪਰ ਤੁਹਾਨੂੰ ਕ੍ਰੈਡਿਟ ਸਕੋਰ ਦੇ ਉੱਤੇ ਲੋਨ ਨਹੀਂ ਮਿਲਣਾ। ਔਰ ਕ੍ਰੈਡਿਟ ਸਕੋਰ ਅਸੀਂ ਹਮੇਸ਼ਾ ਪਰਫੈਕਟ ਇਸ ਕਰਾਦੇ ਹਾਂ ਕਿ ਸਾਨੂੰ ਲੋਨ ਜਿਹੜਾ ਬੈਟਰ ਇੰਟਰਸਟ ਰੇਟ ਤੇ ਮਿਲ ਜਾਏ। ਸੋ ਵਿਦ ਦਾ ਪਰਫੈਕਟ ਸਕੋਰ ਜੇ ਤੁਹਾਡਾ ਡੈਟ ਹੈਗਾ ਤੁਹਾਨੂੰ ਤਾਂ ਵੀ ਲੋਨ ਨਹੀਂ ਮਿਲਣਾ, ਪਰ ਇੱਕ ਵਾਰੀ ਸੈਟਲ ਕਰ ਲੈਂਦੇ ਵਿਦਿਨ 6 to 9 months ਯੂ ਵਿਲ ਬੀ ਬੈਕ ਔਨ ਟਰੈਕ। ਔਰ ਜਿਹੜਾ ਤੁਹਾਡਾ ਜਿਹੜੀ ਬਾਕੀ ਹਿਸਟਰੀ ਹੈ ਵਿਦਿਨ 1 to 2 years ਉਹ ਵੀ ਸਾਰੀ ਜਿਹੜੀ ਮੋਸਟਲੀ ਕਲੀਨ ਹੋ ਜਾਂਦੀ। ਜੀ ਜੀ, ਬਿਕੋਜ਼ ਅਦਰਵਾਈਜ਼ ਜੇ ਤੁਸੀਂ ਬੈਂਕਰਪਸੀ ਫਾਈਲ ਕਰਦੇ ਹੋ ਫਿਰ 7-8 ਸਾਲ ਲੱਗ ਜਾਂਦੇ, ਰਾਈਟ? ਬਿਲਕੁਲ ਜੀ। ਉਹ 'ਚ ਵੀ ਬੜੀ ਸਿਚੁਏਸ਼ਨ ਨੇ, ਕਈ ਵਾਰ ਤੁਹਾਨੂੰ ਡਿਪੈਂਡਿੰਗ ਔਨ ਤੁਸੀਂ ਕਿਹੜੀ ਕਰਦੇ ਹੋ 7, 13, 11 ਤੁਹਾਨੂੰ ਉਹਦੇ 'ਚ ਆਪਣਾ ਸਭ ਕੁਝ ਲਿਕੁਇਡੇਟ ਕਰਨਾ ਪੈਂਦਾ, ਸਮਾਨ ਵੇਚਣਾ ਪੈਂਦਾ 7 ਦੇ ਵਿੱਚ। 7, 13, 11 ਦੇ ਵਿੱਚ ਵੀ ਤੁਹਾਨੂੰ ਆਪਣਾ ਡੈਟ ਜਿਹੜਾ ਉਹ ਦੁਬਾਰਾ ਰੀਸਟਰਕਚਰ ਕਰਨਾ ਪੈਂਦਾ। ਉਹਦੇ ਵਿੱਚ ਤੁਹਾਡੀ ਬੈਂਕਰਪਸੀ ਵੀ ਹੋ ਜਾਂਦੀ ਹੈ ਔਰ ਤੁਹਾਨੂੰ ਫਿਰ ਮਿਨੀਮਮ ਪੇਮੈਂਟਸ ਵੀ ਦੇਣੀਆਂ ਪੈਂਦੀਆਂ ਨੇ। ਸੋ ਇਹਦੇ 'ਚ ਸਿਰਫ ਤੁਹਾਨੂੰ ਬੈਂਕਰਪਸੀ ਤੋਂ ਨਹੀਂ ਬਚਾਉਂਦੇ, ਮਿਨੀਮਮ ਪੇਮੈਂਟ ਦੇ ਕੇ ਵੀ ਤੁਹਾਡੀ ਜਿਹੜੀ ਹੈ ਬੈਂਕਰਪਸੀ ਨਹੀਂ ਹੁੰਦੀ ਜੇ ਸੈਟਲਮੈਂਟ ਤੁਸੀਂ ਕਰਦੇ ਹੋ। ਜੀ ਜੀ। ਸੋ ਹਰਜੋਤ ਸਿੰਘ ਜੀ ਤੇ ਨਿਰਮਲ ਮਾਨ ਜੀ, ਆਪਣਾ ਜਿਹੜਾ ਸਮਾਂ ਜੀ ਉਹ ਸਮਾਪਤੀ ਵੱਲ ਹੈ। ਹਰਜੋਤ ਸਿੰਘ ਜੀ ਧੰਨਵਾਦ ਬਹੁਤ ਬਹੁਤ ਨਿਰਮਲ ਭਾਜੀ, ਥੈਂਕ ਯੂ ਭਾਜੀ, ਥੈਂਕ ਯੂ। ਸੋ ਇੱਕ ਵਾਰੀ ਜਾਂਦੇ ਜਾਂਦੇ ਦੱਸਦੇ ਜਾਈਏ, I-5 ਸਾਊਥ ਕਲੋਜ਼ਡ ਆ, ਐਗਜ਼ਿਟ 183 ਟੈਂਪਲਿਨ ਹਾਈਵੇ ਦੇ ਉੱਤੇ। ਕਹਿੰਦੇ ਵੀ ਪਹਾੜੀਆਂ ਦੇ ਵਿੱਚ ਅੱਗ ਲੱਗੀ ਹੋਈ ਆ। ਇਹ ਆਪਣੇ ਸਰੋਤੇ ਆ ਰਾਜ ਉਹਨਾਂ ਨੇ ਦੱਸਿਆ, ਰੈੱਡ ਲਾਈਨ ਗੂਗਲ ਮੈਪ ਤੇ ਸ਼ੋ ਹੋ ਰਹੀ ਹੈ। ਜੇ ਕੋਈ ਅਪਡੇਟ ਹੋਈ ਜ਼ਰੂਰ ਪੰਜਾਬੀ ਰੇਡੀਓ USA 408 272 5200 ਤੇ ਕਾਲ ਕਰ ਦਿਓ। ਜਿਹੜੇ ਆਉਣ ਵਾਲੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਜ਼ਰੂਰ ਆਪਾਂ ਨਾਲ ਦੀ ਨਾਲ ਜਿਹੜੀ ਆ ਉਹ ਅਪਡੇਟ ਕਰਦੇ ਰਹਾਂਗੇ। ਜੀ ਬਿਲਕੁਲ। ਸੋ ਅਪਡੇਟ ਟਰੈਕਿੰਗ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਜਾਂਦੇ ਜਾਂਦੇ ਇੱਕ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਬੇਨਤੀ ਕਰਨੀ ਆ ਵੀ 7 ਤਰੀਕ ਪਰਸੋਂ ਨੂੰ ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਹੋਰ ਅਨੇਕਾਂ ਜੋ ਸ਼ਹੀਦ ਹੋਏ ਆ 1984 ਤੇ ਉਸ ਤੋਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਨਗਰ ਕੀਰਤਨ ਹੋਣਾ ਆ। ਵੱਧ ਚੜ ਕੇ ਉਸ ਨਗਰ ਕੀਰਤਨ 'ਚ ਹਿੱਸਾ ਲਓ। ਤੇ ਬੱਸਾਂ ਚੱਲ ਰਹੀਆਂ ਹੈਗੀਆਂ ਆਪਣੇ ਫਰਿਜ਼ਨੋ ਤੋਂ ਜੋ ਨਾਨਕਸਰ ਗੁਰਦੁਆਰਾ ਸਾਹਿਬ ਚੈਰੀ ਐਵਨਿਊ ਤੇ ਆ, ਜੁੱਬਾ ਸਿਟੀ ਤੋਂ ਟੈਰਾਵੀਨਾ ਗੁਰਦੁਆਰਾ ਸਾਹਿਬ ਤੋਂ, ਸੈਕਰਾਮੈਂਟੋ ਬਰਾੜਸ਼ਾਹ ਗੁਰਦੁਆਰਾ ਸਾਹਿਬ ਤੋਂ, ਬੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੋਂ, ਸਟਾਕਟਨ ਗੁਰੂ ਘਰ ਤੋਂ ਤੇ ਫਰੀਮੌਂਟ ਗੁਰੂ ਘਰ ਤੋਂ।
ਸੋ ਜਿਨ੍ਹਾਂ ਨੇ ਜਾਣਾ ਹੈ ਆਪਣੇ ਆਪਣੇ ਉੱਥੇ ਨਾਂ ਲਿਖਾ ਦਿਓ ਤੇ 10 ਕੁ ਵਜੇ ਨਗਰ ਕੀਰਤਨ ਸ਼ੁਰੂ ਹੋਣਾ ਆ। ਸੋ ਵੱਧ ਚੜ ਕੇ ਪਰਿਵਾਰਾਂ ਸਮੇਤ ਹਿੱਸਾ ਲਓ। ਹਿਸਟੋਰੀਕਲ ਈਵੈਂਟ ਹੁੰਦੀ ਹੈ ਕਿਉਂਕਿ ਡਾਊਨਟਾਊਨ ਸੈਨ ਫਰਾਂਸਿਸਕੋ ਦੇ ਵਿੱਚ ਆ, ਬਾਕੀ ਆਪਾਂ ਲੋਕਲ ਤਾਂ ਸਾਰੇ ਸ਼ਹਿਰਾਂ 'ਚ ਵੱਖ-ਵੱਖ ਨਗਰ ਕੀਰਤਨ ਹੁੰਦੇ ਆ। ਸੋ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਬਣਦਾ ਹੈ ਵੱਧ ਤੋਂ ਵੱਧ ਇਸ ਨਗਰ ਕੀਰਤਨ ਦੇ ਵਿੱਚ ਜਿਹੜਾ ਹਿੱਸਾ ਪਾਈਏ। ਅਸੀਂ ਕੋਸ਼ਿਸ਼ ਕਰਾਂਗੇ ਭਾਈ ਅਵਤਾਰ ਸਿੰਘ ਹੋਣਾ ਦੀ ਜਿਹੜਾ ਸਿੱਖ ਕੌਮਵਾਦ ਦਾ ਸੰਕਲਪ, ਨਾ ਹਮ ਹਿੰਦੂ ਨਾ ਮੁਸਲਮਾਨ, ਉਹ ਬੁੱਕ ਵੀ ਉੱਥੇ ਲੈ ਕੇ ਆਈਏ ਤਾਂ ਕਿ ਬਹੁਤ ਸਾਨੂੰ ਕਾਲਸ ਆਈਆਂ ਸੀਗੀਆਂ ਵੀ ਅਸੀਂ ਨਗਰ ਕੀਰਤਨ ਤੇ ਪਹੁੰਚਣਾ ਹੈ ਤੇ ਜੇ ਉੱਥੋਂ ਬੁੱਕ ਮਿਲ ਜਾਏ ਆਪਾਂ ਟਰਾਈ ਕਰਾਂਗੇ ਜੇ ਉੱਥੇ ਇੱਕ ਟੇਬਲ ਲਾ ਕੇ ਤੁਸੀਂ ਜਿਹੜੀਆਂ ਉਹ ਬੁੱਕਸ ਆ ਉਹ ਵੀ ਲੈ ਸਕਦੇ ਹੈਗੇ। ਜੀ ਬਿਲਕੁਲ। ਬਾਕੀ ਜਿਹੜਾ ਇਹ ਪ੍ਰੋਗਰਾਮ ਦੇ ਵਿੱਚ ਆਪਾਂ ਡਿਸਕਸ਼ਨ ਕਰਦੇ ਹਾਂ ਅਪਡੇਟ ਅਮਰੀਕਾ ਜਾਂ ਅਪਡੇਟ ਕੈਲੀਫੋਰਨੀਆ ਪ੍ਰੋਗਰਾਮਾਂ ਦੇ ਵਿੱਚ, ਖਬਰ ਤੇ ਨਜ਼ਰ ਪ੍ਰੋਗਰਾਮਾਂ ਦੇ ਵਿੱਚ ਖਾਸ ਕਰਕੇ ਇਹਨਾਂ ਡਿਸਕਸ਼ਨਸ ਨੂੰ, ਇਹਨਾਂ ਚਰਚਾਵਾਂ ਨੂੰ ਆਪਾਂ ਕਲਿੱਪਸ ਦੇ ਰੂਪ ਦੇ ਵਿੱਚ ਪੰਜਾਬੀ ਰੇਡੀਓ USA ਦੇ YouTube ਚੈਨਲ, Facebook ਪੇਜ ਤੇ ਇਹਦੇ ਨਾਲ ਨਾਲ Instagram ਤੇ TikTok ਤੇ ਵੀ ਸ਼ੇਅਰ ਕਰਦੇ ਹਾਂ, ਉਹਨਾਂ ਤੇ ਵੀ ਸਾਂਝਾ ਕਰਦੇ ਹਾਂ। ਤੁਸੀਂ ਉਹਨਾਂ ਪਲੇਟਫਾਰਮਸ ਤੇ ਵੀ ਜਰੂਰ ਜੁੜੋ। ਜੇਕਰ ਕਿਸੇ ਕਾਰਨ ਤੁਸੀਂ ਇਹ ਨਹੀਂ ਸੁਣ ਸਕੇ ਜਾਂ ਤੁਸੀਂ ਕਿਸੇ ਕਲਿੱਪ ਨੂੰ ਦੁਬਾਰਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਉਸ Instagram ਪੇਜ ਨੂੰ ਲਾਈਕ ਕਰ ਸਕਦੇ ਹੋ, ਸਾਨੂੰ Twitter ਤੇ ਫੋਲੋ ਕਰ ਸਕਦੇ ਹੋ, TikTok ਤੇ ਸਾਡੇ ਨਾਲ ਜੁੜ ਸਕਦੇ ਹੋ ਤੇ ਅਸੀਂ ਉੱਥੇ ਵੀ ਰੈਗੂਲਰੀ ਇਸ ਹਰ ਪ੍ਰੋਗਰਾਮ ਦੇ ਵਿੱਚੋਂ ਜਿਹੜੀਆਂ ਇੰਪੋਰਟੈਂਟ ਜਾਣਕਾਰੀਆਂ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ ਉਹ ਜਿਹੜੀਆਂ ਤੁਸੀਂ ਲੇਟਰ ਔਨ ਦੇਖਣ ਵਾਸਤੇ ਉੱਥੇ ਸਾਡੇ ਪੇਜਾਂ ਨਾਲ ਜੁੜ ਕੇ ਪੰਜਾਬੀ USA ਦੇ ਨਾਲ ਉੱਥੇ ਜੁੜ ਕੇ ਤੇ ਉਹ ਕਲਿੱਪਸ ਨੂੰ ਤੁਸੀਂ ਦੇਖ ਸਕਦੇ ਹੋ। ਦੁਬਾਰਾ ਡਾਊਨਲੋਡ ਵੀ ਉੱਥੋਂ ਜਿਹੜੀ ਆਪਸ਼ਨ ਆ ਉਹ ਹੁੰਦੀ ਹੈ, ਉਹ ਕਰ ਸਕਦੇ ਹੋ। ਸੋ ਜ਼ਰੂਰ ਉੱਥੇ ਪੰਜਾਬੀ USA ਦਾ ਜਿਹੜਾ ਸਹਿਯੋਗ ਆ ਉਹ ਜ਼ਰੂਰ ਕਰੋ, ਨਾਲ ਜੁੜੋ। ਸਮਾਂ ਇਜਾਜ਼ਤ ਨਹੀਂ ਦਿੰਦਾ, ਜਿਹੜੇ ਬਹੁਤ ਸਾਰੀਆਂ ਜਾਣਕਾਰੀਆਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਮਸੂਦ ਮੱਲੀ ਜੀ ਕੁਝ ਹੀ ਮਿੰਟਾਂ ਤੇ ਇਸੇ ਤਰ੍ਹਾਂ ਜੇ ਆਪਾਂ ਪ੍ਰਵੀਨ ਜੀ ਦੱਸਦੇ ਜਾਈਏ ਬਾਕੀ ਦੇ ਜਿਹੜੇ ਸਾਡੇ ਪ੍ਰੋਗਰਾਮ ਆ ਬਹੁਤੇ ਹੀ ਉਹ ਸਾਰੇ ਜੋ ਜੂਨ 1984 ਦਾ ਘੱਲੂ ਘਰ ਆਇਆ ਉਹਦੇ ਜੀ। ਸੰਬੰਧ 'ਚ ਹੀ ਸਮਰਪਿਤ ਆ। ਬਹੁਤ ਸਾਰੇ ਪ੍ਰੋਗਰਾਮਾਂ 'ਚ ਕਾਲਸ ਵੀ ਹੁੰਦੀਆਂ, ਸੋ ਆਪਣਾ ਕਾਲ ਕਰਕੇ ਆਪਣਾ ਜਿਹੜਾ ਦੁੱਖ ਆ ਉਹ ਵੀ ਫੋਲਿਆ ਕਰੋ। ਦੱਸੋ ਪੂਰੀ ਦੁਨੀਆ ਨੂੰ ਵੀ ਸਾਡੇ ਨਾਲ ਕੀ ਕੁਝ ਵਾਪਰਿਆ ਹੈ। ਸੋ ਅਸੀਂ ਜ਼ਰੂਰ ਪੰਜਾਬੀ ਰੇਡੀਓ USA ਵੱਲੋਂ ਕੋਸ਼ਿਸ਼ ਕਰ ਰਹੇ ਹਾਂ। ਸੋ ਹੁਣ ਜਿੰਨੇ ਵੀ ਸਾਡੇ 15 ਦੇ 15 AM ਤੇ FM ਸਟੇਸ਼ਨਸ ਹੈਗੇ ਆ ਉਹਨਾਂ ਜੀ। ਸਾਰਿਆਂ ਦੇ ਉੱਤੇ ਜਿਹੜੇ ਲਗਾਤਾਰ ਪ੍ਰੋਗਰਾਮ ਚੱਲ ਰਹੇ ਹੈਗੇ ਆ ਉਹਨਾਂ ਦੇ ਵਿੱਚ ਹਿੱਸਾ ਪਾਇਆ। ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਹਰਜੋਤ ਸਿੰਘ ਜੀ ਤੁਹਾਡਾ ਵੀ, ਤੇ ਆਪਾਂ ਹੁਣ ਲਈਏ ਜੀ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।